हाँ जी वीडियो देखते सत्कारयोग पंजाबी बेस्ट फॉर एवर दे सारे टब्बर नूं जी अस्सलाम वालेकुम ते सत श्री अकाल। मैं जी तुहाडा अपना वीर राणा खालिद मकबूल एक होर वीडियो दे नाल तुहाडे आमने सामने राणा असलम खान वकार साहब भी मौजूद हाँ। ते जे हुण सारे मित्रां दा मैं तुहाडे नाल जान पछाण करावां ना ते पहलां भी तुसीं वीडियो दे विच सारे वेखे होए आ। एहसान साहब साबरी, मियाँ लतफुल्ला साहब, नदीम असरार साहब, राणा इमरान साहब, शहबाज भट्टू साहब, लियाकत साहब। असी अक्सर वीडियो दे विच ना चार यारी दी गल कीती है भी किधरे यार रल बह के गलबात करो। ਉਹ ਖਾਣ ਪੀਣ ਦੀ ਗੱਲ ਨਹੀਂ ਹੈਗੀ, ਗੱਲ ਹੈਗੀ ਆ ਇੱਕ ਮੇਲ ਮਿਲਾਪ ਦੀ। ਕੋਈ ਬੰਦਾ ਕਿਧਰੇ ਹੁਣ ਜਿਵੇਂ ਨਦੀਮ ਅਸਰਾਰ ਸਾਹਿਬ ਆ ਇਹ ਲਾਹੌਰ ਹੁੰਦੇ ਆ, ਮੀਆਂ ਸਾਹਿਬ ਆ ਇਹ ਹੁਣ ਸਾਊਥ ਅਫਰੀਕਾ ਤੋਂ ਆਏ ਆ, ਅਹਿਸਾਨ ਸਾਹਿਬ ਵੀ ਆਪਣਾ ਕੰਮ ਕਰਦੇ ਆ, ਸਾਰੇ ਕੰਮਕਾਰ ਵਾਲੇ ਬੰਦੇ ਆ। ਸ਼ਹਬਾਜ਼ ਸਾਹਿਬ ਵੀ, ਲਿਆਕਤ ਸਾਹਿਬ ਦੀ ਵੀ ਆਪਣੀ ਦੁਕਾਨਦਾਰੀ ਹੈਗੀ ਹੈ। ਪਰ ਵੇਲਾ ਕੱਢ ਕੇ ਜਦੋਂ ਕਿਸੇ ਬੰਦੇ ਨਾਲ ਬੰਦਾ ਕੋਈ 10 ਮਿੰਟ ਬਹਿੰਦਾ ਨਾ ਉਹਦੀ ਇੱਕ ਵੱਖਰੀ ਚੱਸ ਹੈਗੀ ਆ। ਤੇ ਨਾਲੇ ਰਾਣਾ ਸਾਹਿਬ ਦਾ ਕਹਿਣਾ ਹੁੰਦਾ ਵੀ ਕਮਿਊਨੀਕੇਸ਼ਨ ਦੇ ਨਾਲ ਬੰਦੇ ਦੀ ਜ਼ਿੰਦਗੀ ਹੈ। ਕਿਉਂ ਜੀ ਰਾਣਾ ਸਾਹਿਬ? ਰਾਬਤੇ ਦੇ ਨਾਲ ਬੰਦੇ ਦੀ ਜ਼ਿੰਦਗੀ ਉਮਰ ਵੱਧਦੀ ਹੈ ਇਹਦੇ ਨਾਲ। ਤੇ ਅੱਜ ਜਨਾਬ ਜੀ ਅਸੀਂ ਇੱਥੇ ਇਕੱਠੇ ਹੋਏ ਆ ਪਿੱਪਲ ਵਾਲੇ ਡੇਰੇ ਦੇ ਵਿੱਚ ਅਸੀਂ ਬੈਠੇ ਹੈਗੇ ਆ। ਤੇ ਅੱਜ ਅਸੀਂ ਇੱਥੇ ਖਾਣ ਪਕਾਣ ਦਾ ਆ ਦੇਜਕਾ ਤੁਸੀਂ ਦੇਖ ਰਹੇ ਹੋਣੇ, ਦੇਗ ਜਿੱਡਾ ਹੈਗਾ ਆ ਜਿੱਦਾਂ ਕਿ ਅੱਜ ਸਾਡਾ ਵੀ ਡਰਾਈਵਰ ਬਦਲਿਆ ਹੋਇਆ। ਅੱਜ ਸਾਡੇ ਕੋਲ ਇੰਟਰਨੈਸ਼ਨਲ ਸ਼ੈਫ ਹੈਗਾ। ਕਿਉਂ ਜੀ? ਰਾਣਾ ਸਾਹਿਬ ਨਹੀਂ ਪਕਾਣਗੇ, ਰਾਣਾ ਸਾਹਿਬ ਅੱਜ ਉੱਤੋਂ ਕਰਨਗੇ ਰੈਕੀ। ਤੇ ਅੱਜ ਦੇ ਜਿਹੜੇ ਸਾਡੇ ਸ਼ੈਫ ਆ ਜਿੱਦਾਂ ਕਿ ਮੈਂ ਕਿਹਾ ਬੈਨ ਅਲ-ਅਕਵਾਮੀ ਆ, ਉਹਦੇ ਤੋਂ ਮੁਰਾਦ ਇਹ ਆ ਵੀ ਸਾਊਥ ਅਫਰੀਕਾ ਦੇ ਵਿੱਚ ਰਹੇ ਆ, ਆਪਣਾ ਖਾਣਾ ਪਕਾਣਾ ਬਲਕਿ ਦੁਨੀਆ ਘੁੰਮੀ ਆ, ਪਤਾ ਨਹੀਂ ਕਿੱਥੇ ਕਿੱਥੇ ਗਏ ਹੋਣੇ। ਉਹ ਹੈਗੇ ਆ ਜੀ ਅੱਜ ਮੀਆਂ ਲਤਫੁੱਲਾ ਸਾਹਿਬ ਜੀ। ਇੰਨ ਕਰਕੇ ਕਰਦੇ ਹਾਂ ਜੀ। ਤੇ ਰਾਣਾ ਸਾਹਿਬ ਤੁਸੀਂ ਇਸ ਬਾਰੇ ਚ ਅੱਜ ਦੀ ਮਹਿਫਲ ਦੇ ਬਾਰੇ ਚ ਕੀ ਕਹਿੰਦੇ? ਮੌਸਮ ਵੀ ਬੜਾ ਵਧੀਆ ਹੋ ਗਿਆ। ਦੇਖੋ ਨਾ ਜਿਸ ਤਰ੍ਹਾਂ ਕਹਿੰਦੇ ਨੇ ਕਿ ਸੋਸ਼ਲ ਮੀਡੀਆ ਦੇ ਨਾ ਬੜੇ ਨੁਕਸਾਨ ਆ। ਕਿ ਹੁਣ ਬਾਅਦ ਘਰ ਇੱਕੋ ਮੰਜੇ ਤੇ ਦੋ ਬੰਦੇ ਬੈਠੇ ਹੁੰਦੇ, ਉਹਨਾਂ ਦੇ ਆਪਸ ਵਿੱਚ ਕੋਈ ਕਮਿਊਨੀਕੇਸ਼ਨ ਨਹੀਂ ਚੱਲ ਰਹੀ ਹੁੰਦੀ। ਉਹ ਬਾਅਦ ਵਿੱਚ ਪਤਾ ਲੱਗਦਾ ਵੀ ਇਹ ਇਕੱਠੇ ਆਏ ਸੀ ਤੇ ਇਕੱਠੇ ਹੀ ਜਾ ਰਹੇ ਆ, ਵਰਨਾ ਕਈ ਘੰਟਾ ਉਹ ਆਪਣੇ ਮੋਬਾਈਲ ਤੇ ਲੱਗਾ ਰਹਿੰਦਾ। ਇਹ ਕਈ ਵਾਰੀ ਡਾਕਟਰ ਕੋਲ ਮੈਨੂੰ ਤਾਂ ਇਤਫਾਕ ਹੋਇਆ ਕਿ ਬਾਅਦ ਵਿੱਚ ਪਤਾ ਲੱਗਿਆ ਵੀ ਮੀਆਂ ਬੀਵੀ ਸੀ, ਇਹ ਇਕੱਠੇ ਹੀ ਆਏ। ਲੱਗਦਾ ਅਲੱਗ-ਅਲੱਗ ਪਾਰਟੀਆਂ ਹੀ ਸੀ ਕੋਈ ਹੈ। ਤੇ ਲੇਕਿਨ ਸੋਸ਼ਲ ਮੀਡੀਆ ਦਾ ਇੱਕ ਬੜਾ ਫਾਇਦਾ ਹੋਇਆ ਕਿ 30 40 ਸਾਲ ਪੁਰਾਣੇ ਦੋਸਤ ਜਿਹੜੇ ਆ ਨਾ ਉਹ ਮਿਲਾਤੇ। ਹੁਣ ਮੇਰਾ ਗਵਰਨਮੈਂਟ ਕਾਲਜ ਦਾ ਨਾ 84 ਤੋਂ 86 ਦਾ ਵਾ ਤੇ 16 ਤੇ 26 42 ਸਾਲ ਹੋ ਗਏ। ਹੁਣ ਮੇਰੇ ਬਹੁਤ ਸਾਰੇ ਦੋਸਤ ਨੇ ਜਿਹੜੇ ਬਹੁਤ ਅਰਸਾ ਪਹਿਲੇ ਬਾਹਰ ਚਲੇ ਗਏ ਹੈ, ਉਹਨਾਂ ਨਾਲ ਹੁਣ ਆ ਪਿਛਲੇ 2-3 ਸਾਲਾਂ ਚ ਸੋਸ਼ਲ ਮੀਡੀਆ ਦੇ ਜ਼ਰੀਏ ਜਿਹੜਾ ਵਾ ਨਾ ਮੁਲਾਕਾਤ ਹੋਈ। ਉਹ ਫਿਰ ਇਸ ਤਰ੍ਹਾਂ ਫਿਰ ਇੱਕ ਹੁਣ ਨਾ ਇੱਕ ਨਵਾਂ ਟ੍ਰੈਂਡ ਚੱਲਿਆ ਜਿਹੜਾ ਕਿ ਤੁਸੀਂ ਇਹ ਕਲਾਸ ਫੈਲੋ ਦਾ, ਯਾਨੀ ਕਿ ਗਰੁੱਪ ਮੈਟ੍ਰਿਕ ਵਾਲੇ ਕਲਾਸ ਫੈਲੋ, ਕਿਤੇ ਗ੍ਰੈਜੂਏਸ਼ਨ ਵਾਲੇ ਕਲਾਸ ਫੈਲੋ। ਮੈਟ੍ਰਿਕ ਵਾਲਿਆਂ ਦਾ ਤਾਂ ਬਹੁਤ ਜ਼ਿਆਦਾ, ਯਾਨੀ ਕਿ ਜਿਹੜਾ ਨਾ ਉਹਨਾਂ ਦੇ ਤਕਰੀਬਨ ਜਿਹੜੀ ਵੀ ਕਲਾਸਾਂ 'ਚ ਕੋਈ ਇੱਕ ਅੱਧਾ ਬੰਦਾ ਫਾਲ ਆ ਨਾ ਤੇ ਉਹ ਤਕਰੀਬਨ ਇੱਕ ਦੋ ਇਵੈਂਟ ਜਿਹੜੇ ਆ ਨਾ ਕਰ ਚੁੱਕੇ ਆ। ਤੁਹਾਡਾ ਤਾਂ ਗਰੁੱਪ ਬਾਬਾ ਹੀ ਫਾਲ ਆ ਤੇ ਕਰਕੇ ਫਾਲ ਨਹੀਂ, ਇਹਨਾਂ ਨੂੰ ਦਾਵਤ ਤੋਂ ਸਵਾ ਗੱਲ ਹੀ ਕੋਈ ਨਹੀਂ। ਗਰੁੱਪ ਦੇ ਬਾਅਦ ਦੇਖ ਲਓ ਤੁਸੀਂ ਇਲੈਕਸ਼ਨ ਹੋ ਰਹੇ ਨਾ ਗੱਲਾਂ ਤੇ ਖੁਦਾ ਦਾ ਨਾ ਇਹ ਬੰਦ ਕਰੋ ਹੈ। ਘੰਟਾ ਗਰੁੱਪ ਬੰਦ ਫੇਰ ਸ਼ੁਰੂ। ਲਓ ਜੀ ਇਹ ਸਾਡੇ ਮੀਆਂ ਸਾਹਿਬ ਹੀ, ਮੀਆਂ ਲਤਫੁੱਲਾ ਸਾਹਿਬ, ਪਹਿਲਾਂ ਵੀ ਤੁਹਾਡੀ ਇਹਨਾਂ ਨਾਲ ਗੱਲਬਾਤ ਅੱਗੇ ਹੋਈ ਆ। ਬਸ ਅੱਜ ਤੁਸੀਂ ਕੀ ਸਾਨੂੰ ਬਣਾ ਕੇ ਖਿਲਾ ਰਹੇ? अस्सलाम वालेकुम जी। ਅੱਜ ਬਹੁਤ ਖੁਸ਼ੀ ਹੋਈ ਜੀ, ਸਾਰੇ ਦੋਸਤ ਦੁਬਾਰਾ ਇਕੱਠੇ ਹੋ ਰਹੇ ਜੀ। ਅੱਜ ਤੁਹਾਨੂੰ ਜੀ ਮੈਂ ਆਪਣੇ ਹੱਥ ਨਾਲ ਕੋਈ ਰੈਸਪੀ ਬਣਾ ਕੇ ਖਿਲਾਵਾਂਗਾ ਜੀ। ਤੇ ਚਰਸੀ ਕੜਾਈ ਇਹ ਤਾਂ ਰਾਣਾ ਸਾਹਿਬ ਦੀ ਹੈ ਨਾ, ਚਰਸ ਤੋਂ ਬਗੈਰ ਵਾਲੇ ਸ਼ਨਵਾਰੀ ਤੇ ਚਰਸੀ ਇਕੱਠਾ ਹੋ ਗਿਆ ਨਾ। ਸ਼ਨਵਾਰੀ ਵੀ ਠੀਕ ਆ। ਇਹ ਕੀ ਨੇ ਰੈਸਪੀ? ਨਹੀਂ, ਮੈਨੂੰ ਨਹੀਂ ਪਤਾ ਸੀ ਰਾਣਾ ਸਾਹਿਬ ਵੀ ਚਰਸੀ ਬਣਾਉਂਦੇ ਆ। ਇਹ ਇਹਨਾਂ ਨੇ ਮੇਰੇ ਤੇ ਇਲਜ਼ਾਮ ਰੱਖਿਆ, ਕਹਿੰਦੇ ਜਦੋਂ ਵੀ ਹੋਵੇ ਨਾ ਗੋਸ਼ਤ ਦਾ, ਕਹਿੰਦੇ ਚਰਸੀ ਕੜਾਈ ਤੋਂ ਇਲਾਵਾ ਹੋਰ ਕੋਈ ਚਾਹੀਦਾ ਨਹੀਂ। ਰਾਣਾ ਸਾਹਿਬ ਨੇ ਚਰਸੀ ਟਿੰਡੇ ਵੀ ਬਣਾ ਲਏ। ਲੋ ਜੀ ਅੱਜ ਬਣਾ ਕੇ ਖਿਲਾਵਾਂਗੇ। ਯਾਦ ਤੁਸੀਂ ਸਾਨੂੰ ਲੱਭੋਗੇ। ਚਰਸੀ ਦਾ ਪਤਾ ਨਹੀਂ ਉਸ ਦਾ ਭਾਵੇਂ ਸਾਨੂੰ ਲਮਿਆ ਕਰਦੇ ਮੈਂ ਵੀ ਇਹ ਕੀ ਖਾ ਕੇ ਆਇਆ ਨਾ ਜਦੋਂ ਅਸੀਂ ਪੀ ਆਏ ਤਾਂ ਯਾਦ ਤੁਹਾਨੂੰ ਪਸੰਦ ਆਏਗੀ ਜਾਂ ਤੁਸੀਂ ਸਾਡੇ ਮਗਰ ਹੋਵੋਗੇ। ਖੁਦਾ ਦਾ ਨਾਮ ਹੀ ਕਰ ਛੱਡਿਆ। ਨਹੀਂ ਉਹ ਕੀ ਫਿਕਰਾ ਬੋਲਿਆ ਸੀ ਅੱਗੇ ਤੋਂ ਖੇੜਾ ਉਹਦੇ ਵਾਸਤੇ ਇੱਕ ਖਾਸ ਫਿਕਰਾ ਤੁਸੀਂ ਜੇਲ੍ਹ ਚ ਤੇ ਰੇਲ ਚ या बाबू रेल में तो या बाबू जेल में। लो जी करीम साहब ਤੇ ਕਰੀਏ ਜੀ ਤਿਆਰੀ ਬੱਦਲ ਵੀ ਹਾਂ ਚਲੋ ਕਰ ਤਿਆਰੀ ਕਰੋ ਅਸਲ। ਹਾਂ ਚਲੋ ਠੀਕ ਬਿਹਤਰ। ਹਾਂਜੀ ਤੁਸੀਂ राणा साहब ਤੁਸੀਂ ਸਾਡੇ ਕਿਹੜੀ ਗੱਲ ਬਾਈ ਦਾ ਹੱਥ ਰੱਖੋ। ਈਜ਼ੀ ਗੱਲ ਕਰ ਲਈਏ ਕਰੀਏ। ਹਾਂ ਕਰੀ ਹਾਂ ਬ੍ਰੇਕ ਕਰ, ਕੋਈ ਲਾਈਨ ਸਿੱਧੀ ਕਰੋ ਪਹਿਲੇ ਖਾਣ ਪੀਣ। ਮੌਸਮ ਵਾਕਈ ਖਰਾਬ ਹੋ ਰਿਹਾ
ਯਾਰ ਖਰਾਬ ਮੌਸਮ ਹੀ ਤੇ ਮਜ਼ਾ ਹਾਂ ਨੇਰੀ ਦਾ ਪਤਾ ਬਾਕੀ ਕੋਈ ਨਹੀਂ ਹਨੇਰੀ ਵੀ ਆਈ ਤੇ ਕਿਹੜਾ ਜਿਹੜਾ ਵਾ। ਅੱਲਾ ਦੇ ਨੇ ਚੰਗੇ ਨੇ ਬਾਬਾ ਖਣਨ ਤੇ ਮੌਸਮ ਬਦਲ ਰਿਹਾ ਲਓ ਜੀ ਮੀਆਂ ਲਤਫੁੱਲੇ ਨੇ ਇੱਕ ਗੱਲ ਕੀਤੀ ਸੀ ਕਿ ਯਾ ਬਾਬੂ ਰੇਲ ਮੇ ਹਾਂ ਯਾ ਬਾਬੂ ਜੇਲ੍ਹ ਮੇ, ਤੇ ਗੱਲ ਉਹੀ ਆ ਵੀ ਮੌਸਮ ਜਿਹੜਾ ਆ ਬਹਰਹਾਲ ਬਹੁਤ ਸੁਥਰਾ ਬਣ ਗਿਆ। ਤੇ ਕਿਉਂ ਜੀ ਰਾਣਾ ਸਾਹਿਬ, ਕਣੀਆਂ ਵੀ ਹੌਲੀ ਹੌਲੀਆਂ ਪੈਣ ਲੱਗ ਗਈਆਂ। ਹਾਂ ਨਹੀਂ ਜੀ ਜ਼ਬਰਦਸਤ ਹੋ ਗਿਆ ਮੌਸਮ, ਬਹੁਤ ਅੱਛਾ ਸੋਹਣਾ ਠੰਡਾ ਮੌਸਮ ਜਿਹੜਾ ਵਾ ਨਾ ਹੋ ਗਿਆ ਵਾ। ਤੇ ਮੀਆਂ ਸਾਹਿਬ ਇਹ ਕੀ ਹੁਣ ਤੁਸੀਂ ਕਰਿਆ ਜੀ, ਗੋਸ਼ਤ ਦੇ ਵਿੱਚ ਘਿਓ ਪਾਤਾ ਜੀ? ਅੱਛਾ ਫਰਾਈ ਕੀਤਾ ਜਾਏਗਾ ਜੀ। ਹਾਂ ਹਾਂ, ਮੈਂ ਕਹਿੰਦਾ ਮੀਆਂ ਸਾਹਿਬ ਇਹ ਅੰਦਰ ਲੈ ਜਾਈਏ। ਹਾਂ ਅੱਛਾ ਹਾਂ ਇੱਕ ਮਿੰਟ ਦਾ ਆਉਣਾ ਮਾੜਾ ਨਹੀਂ ਹੈ ਕੰਮ ਬੰਦਾ। ਇਹ ਘਿਓ ਤਾਂ ਬਹੁਤ ਆ। ਉਹ ਤੁਹਾਡੇ ਵਾਲੀ ਚਰਸੀ ਨਹੀਂ ਹੈ ਰਾਣਾ ਸਾਹਿਬ, ਇਹ ਲਓ ਜੀ ਮੱਠੀਆਂ ਮੱਠੀਆਂ ਕਣੀਆਂ ਜਿਹੜੀਆਂ ਨਾ ਜੀ ਉਹ ਡਿੱਗਣ ਲੱਗ ਪਈਆਂ। ਹਾਂ ਨਮਕ ਉਹ ਪਿਆ ਜੀ, ਉਹ ਦੇਖੋ ਗੱਲ ਜਿਹੜੀ ਰੁੱਖ ਮਾਪਿਆਂ ਵਰਗੀ। ਉਹ ਵੀ ਹੈ ਕੰਮ, ਮੈਂ ਕਹਿੰਦਾ ਵੀ ਇੰਜ 100% ਗੱਲ ਖੁੱਲਾ ਜਿਹੜਾ ਵਾ। ਰਾਣਾ ਸਾਹਿਬ ਜਿਹੜੀ ਰੁੱਖ ਮਾਪਿਆਂ ਵਰਗੇ ਵਾਲੀ ਗੱਲ ਆ, ਅੱਜ ਮੈਨੂੰ ਇੰਜ ਲੱਗਦਾ ਵੀ ਵਾਕਿਆ ਦੇਖੋ ਨਾ ਵੀ ਕਿਵੇਂ ਹੈ ਕੈਸਾ ਮੌਸਮ ਤੇ ਉੱਤੋਂ ਪਿੱਪਲ ਦੇ ਪੱਤਿਆਂ ਦੀ ਆਵਾਜ਼। ਦੇਖੋ ਜੀ ਦਰਖਤਾਂ ਦਾ ਤਾਂ ਨਿਯਮ ਬਦਲ ਕੋਈ ਨਹੀਂ ਹੈ ਹੈ, ਕਿਉਂਕਿ ਵੈਸੇ ਤੁਸੀਂ ਏਸੀ ਲਾ ਲਓ ਜੋ ਮਰਜ਼ੀ ਲੇਕਿਨ ਆ ਜਿਹੜੀ ਪੱਤਿਆਂ ਦੀ ਖੜਤਾਲ ਜੀ ਵੱਜਦੀ ਹੈ ਨਾ, ਇਹ ਤਾਂ ਨਹੀਂ ਨਾ ਉਹ ਏਸੀ ਵਜਾਉਂਦਾ ਹੈ। ਤੇ ਫਿਰ ਪਰਿੰਦਿਆਂ ਦੇ ਘਰ ਜਿਹੜੇ ਆ ਉਹ ਕੋਈ ਨਹੀਂ ਆਏ ਹੈ। ਦਰਖਤਾਂ ਦੇ ਫਾਇਦੇ ਇੱਕ ਨਹੀਂ ਹੈ, ਬੰਦਿਆਂ ਦਾ, ਜਾਨਵਰਾਂ ਦਾ, ਪਰਿੰਦਿਆਂ ਦਾ, ਕੀੜੇ ਮਕੌੜਿਆਂ ਦਾ, ਹਰ ਇੱਕ ਦਾ ਹੀ, ਯਾਨੀ ਕਿ ਜਿਹੜੇ ਜਿੰਨੀ ਵੀ ਹਯਾਤ ਹੈ ਨਾ ਸਭ ਨੂੰ ਫਾਇਦਾ ਹੈ। ਦਰਖਤਾਂ ਦਾ ਤਾਂ ਕੋਈ ਜੋੜ ਨਹੀਂ, ਪਰ ਦਰਖਤ ਲਾਣੇ ਚਾਹੀਦੇ ਆ, ਬਹੁਤ ਜ਼ਿਆਦਾ ਦਰਖਤ ਲਾਣੇ ਚਾਹੀਦੇ ਆ। ਸਾਡੇ ਵੈਸੇ ਬਹੁਤ ਕਾਲ ਪਿਆ ਦਰਖਤ। ਸਹੀ ਗੱਲ ਰਾਣਾ ਸਾਹਿਬ, ਇਹ ਤਾਂ ਬੜਾ ਗੜਕ ਰਿਹਾ ਜੀ। ਕਹਿੰਦੇ ਆ ਜਿਹੜੇ ਗਰਜਦੇ ਆ ਬਰਸਦੇ ਨੇ। ਨਹੀਂ ਇਸ ਭੁਲੇਖੇ 'ਚ ਵੀ ਨਹੀਂ ਰਹਿਣਾ ਚਾਹੀਦਾ। ਜਿਸ ਤਰ੍ਹਾਂ ਕਿਸੇ ਬੰਦੇ ਨੇ ਨਾ ਉਹਨੇ ਕਿਹਾ ਵੀ ਇਹ ਤੁਹਾਡਾ ਕੁੱਤਾ ਕੰਨ ਕਿਸ ਤਰ੍ਹਾਂ ਵੱਢ ਗਿਆ ਹੈ, ਕਹਿੰਦੇ ਵੀ ਤੁਸੀਂ ਬਹਿ ਜਾਣਾ ਸੀ। ਕਹਿੰਦਾ ਵੀ ਇਹ ਸਿਆਣਿਆਂ ਦੀ ਗੱਲ ਤੇ ਹੀ ਅਸੀਂ ਫਸ ਗਏ ਆ ਹੈ। ਉਹ ਕਹਿੰਦੇ ਸੀ ਵੀ ਕੁੱਤਾ ਪੈ ਜੇ ਤੇ ਬਹਿ ਜਾਓ, ਕਹਿੰਦਾ ਪਰ ਉਹਨੇ ਸਿਆਣੇ ਦੀ ਗੱਲ ਨਹੀਂ ਸੁਣੀ ਸੀ ਕੁੱਤੇ ਨੇ ਹੈ। ਤੇ ਨਹੀਂ ਨਹੀਂ ਮੈਨੂੰ ਪਤਾ ਕੈਮਰਾ ਚੱਲ ਰਿਹਾ। ਨਹੀਂ ਉਹ ਫਿਰ ਮੈਂ ਨਹੀਂ ਮੈਂ ਉਹ ਫਿਰ ਹਾਂ ਆਹੋ ਆਹ ਗੱਲ ਆ ਗਈ ਨਾ ਸਮਝ ਚ। ਤੇ ਉਹ ਹੈ ਹਿਸਾਬ ਕਿਤਾਬ ਇਸ ਤਰ੍ਹਾਂ ਵੀ ਇਹ ਐਵੇਂ ਨਾ ਵੀ ਉਹ ਉਸ ਗੱਲ ਤੇ ਨਾ ਜਾਇਆ ਵੀ ਜੋ ਗੱਜ ਦੇ ਵਸਦੇ ਨਹੀਂ ਆ। ਅੱਜ ਇਹਨੂੰ ਕੁਛ ਨਾ ਕੋ, ਅੱਜ ਇਹ ਆਪਣਾ ਇੰਟਰਨੈਸ਼ਨਲ ਕੋਕ ਕੱਪ ਹੈ ਜੀ। ਬਤਾਲੀ ਕਿ ਤਾਂ ਹੈ, ਮੈਂ ਵੀ ਜਾਂਦਾ ਨਹੀਂ। ਅਸੀਂ ਐਵੇਂ ਫੀਲਿੰਗ ਲੈਣ ਵਾਸਤੇ ਕਰ ਲਈ ਹੈ। ਪੰਜਾਬੀ ਫਿਲਮਾਂ ਦੀ ਮੋਟੀ ਹੀਰੋਇਨ ਹੁੰਦੀ ਤੇ ਬਣਾ ਕੀ ਕਰਨਾ ਪੈਣਾ। ਕੁੜੀ ਵਾਲੀ ਗੱਲ ਹੀ ਕਰਨੀ ਵੀ ਮੈਂ ਸਮਝਿਆ ਚੁੱਲੀ ਨਾ ਆਹੋ ਉਹ ਪਤਾ ਲੱਗਿਆ ਉਹਦੇ ਉੱਤੇ ਉਹ ਯਾਰ ਰੱਖੀ। ਹੁਣ ਠੀਕ ਆ। ਅੱਛਾ ਲੈਵਲ ਖਰਾਬ। ਅੱਛਾ ਜੀ ਇਹਦੀ ਰੈਸਪੀ ਕੀ ਆ ਮੀਆਂ ਸਾਹਿਬ, ਉਹ ਤਾਂ ਦੱਸੋ। ਇਹਦੀ ਰੈਸਪੀ ਹੈ ਜੀ, ਇਹ ਜਿਹੜੀ ਚਰਸੀ ਕੜਾਈ ਹੈ ਨਾ, ਇਹਦੇ ਵਿੱਚ ਪਿਆਜ਼ ਇਸਤੇਮਾਲ ਨਹੀਂ ਹੁੰਦਾ। ਅੱਛਾ ਸਹੀ ਹੈ। ਇਹਦੇ ਘਿਓ ਨੂੰ ਫਰਾਈ ਕਰਕੇ ਤੇ ਮਸਾਲਾ ਚਿਕਨ ਨੂੰ ਫਰਾਈ ਕਰਕੇ ਵਿੱਚ ਅਦਰਕ ਲਸਣ ਦਾ ਪੇਸਟ ਪਾ ਕੇ ਉਹਨੂੰ ਰੈਡ ਕਰਨਾ, ਮੁੜ ਕੇ ਟਮਾਟਰ ਲਾ ਦੇਣੇ ਉੱਪਰ, ਟਮਾਟਰਾਂ ਦਾ ਛਿਲਕਾ ਲਾ ਦੇਣਾ, ਮਿਕਸ ਕਰਕੇ ਦਹੀਂ ਪਾਣਾ। ਦੇਖਦੇ ਹਾਂ ਜੀ ਅੱਜ ਰਾਣਾ ਅਸਲਮ ਖਾਨ ਵਕਾਰ ਨੂੰ ਅੱਜ ਲਤਫੁੱਲਾ ਕੱਟਦਾ ਕਿ ਨਹੀਂ ਕੱਟਦਾ। ਆ ਮੀਆਂ ਰਾਣਾ ਸਾਹਿਬ ਦੇ ਉੱਤੇ ਦੇਖੋ ਤੁਸੀਂ, ਆ ਹਲਕੀ ਹਲਕੀਆਂ ਕਣੀਆਂ ਹੈ
ਇੰਜੋਏ ਜਿਹੜਾ ਨਾ ਜੀ ਪੂਰਾ ਕਰ ਰਹੇ ਆ ਬੰਦੇ, ਹਿੱਲ ਨਹੀਂ ਰਹੇ ਮੀਂਹ ਦੇ ਵਿੱਚ, ਉੱਥੇ ਹੀ ਇੰਜ ਪੱਕੇ ਹੋਏ ਹੋ। ਹਾਂਜੀ ਜਨਾਬ, ਸੇਕ ਨਹੀਂ ਲੱਗ ਰਿਹਾ, ਫਿਰ ਅੰਦਰ ਚੱਲਦੇ ਆ। ਤੇ ਕੋਈ ਗੱਲ ਨਹੀਂ, ਚੁੱਲ੍ਹੇ ਦਾ ਤਾਂ ਰੌਲਾ ਕੋਈ ਨਹੀਂ। ਨਹੀਂ ਸੇਕ ਤਾਂ ਲੱਗੂਗਾ, ਇਹ ਨਹੀਂ ਗੱਲ ਹੈ। ਤੂੰ ਚਮਚਾ ਫੜ ਲੈ, ਸੇਕ ਤਾਂ ਲੱਗਣਾ। ਨਹੀਂ ਉਹ ਕਰ ਦਿੰਨੇ ਬੰਦ ਜੇ ਤੂੰ ਕਹਿਣਾ ਸੇਕ। ਉਹ ਇੱਥੇ ਮੰਜਾ ਖੜਾ ਕਰ ਦਿੰਨੇ ਹੈ। ਚਲੋ ਜੀ ਮੰਜਾ ਖੜਾ ਕਰਦੇ, ਹਵਾ ਜ਼ਿਆਦਾ। ਲੋ ਜੀ ਆ ਦੇਸੀ ਜਗਾੜ ਅਸੀਂ ਲਾਇਆ ਹੁਣ ਹੈ। ਆ ਪੱਲੀ ਅਸੀਂ ਲਾ ਲਈ ਹੈ ਇੱਥੇ। ਹਵਾ ਜਿਹੜੀ ਆ, ਹੁਣ ਮੀਆਂ ਸਾਹਿਬ ਕਹਿ ਰਹੇ ਸੀ ਵੀ ਹਵਾ ਜਿਹੜੀ ਹੈ ਨਾ ਉਹ ਜ਼ਿਆਦਾ। ਆ ਦੇਖ ਜੀ ਮੀਆਂ ਸਾਹਿਬ ਨਮਕ ਪਾਤਾ ਜੀ। ਇਹ ਨਮਕ ਪਾਤਾ ਜੀ, ਇਹ ਨਮਕ ਨਾਲ ਫਰਾਈ ਹੁੰਦਾ ਜਨਾਬ। ਅੱਛਾ ਹਾਂਜੀ, ਆਰਾਮ ਨਾਲ ਆਰਾਮ ਨਾਲ ਆਰਾਮ ਨਾਲ। ਅਸਾਂ ਬਸ ਜਾ ਕੇ ਜਿਹੜੀ ਕਮਾਈ ਨਹੀਂ ਤੁਸੀਂ ਆਪ ਘੁੰਮੇ ਖੜੇ ਆ। ਨਹੀਂ ਨਹੀਂ, ਹਾਂ ਮੈਂ ਹੁਣ ਸੈੱਟ ਹੋ ਗਿਆ ਇਨਸ਼ਾਅੱਲਾ। ਹਾਂ ਅੱਗ ਹੁਣ ਬਹੁਤ ਆ। ਅਸਲ ਪ੍ਰੋਬਲਮ ਦੇ ਰਿਹਾ ਸੀ, ਇਹਦਾ ਲੈਵਲ ਸੈੱਟ ਹੋ ਗਿਆ, ਸਾਰਾ ਘਿਓ ਰੁੜ ਕੇ ਇੱਧਰ ਆ ਗਿਆ। ਹੁਣ ਨਹੀਂ ਹੁਣ ਤਾਂ ਲੈਵਲ ਸੈੱਟ ਕਰ। ਅੱਛਾ ਨਾ ਜੀ, ਬਾਰਿਸ਼ ਜਿਹੜੀ ਹੈ ਉਹ ਪੂਰੇ ਹਿਸਾਬ ਨਾਲ ਹਲਕੀ ਹਲਕੀ ਜੀ ਵੀ ਸੋਹਣਾ ਜਿਹਾ ਮੌਸਮ ਜਿੱਦਾਂ ਹੁੰਦਾ ਨਾ ਉਦਾਂ ਦਾ ਕਰਦਾ ਆ। ਤੇ ਦੁਆ ਕਰਦੇ ਆ ਵੀ ਅੱਜ ਤਾਂ ਯਾਰ ਇਵੇਂ ਬੱਠਾਂ ਡੁੰਡ ਕਰਕੇ ਕੰਮ ਚੱਲ ਜਾਵੇ। ਹਾਂ ਮੀਆਂ ਲਥੂਲਾ ਸਾਹਿਬ, ਬਾਰਿਸ਼ ਵੀ ਹੋ ਰਹੀ ਆ, ਆਪਾਂ ਤੋੜ ਲੱਗ ਜਾਾਂਗੇ ਜੀ ਇਨਸ਼ਾਅੱਲਾ ਹੈ। ਬਾਬੂ ਰੇਲ ਮੈਂ ਯਾ ਬਾਬੂ ਰੇਲ ਨਹੀਂ ਹੁਣ ਕਿੰਨਾ ਕੁ ਟਾਈਮ ਆਪਾਂ ਨੂੰ ਲੱਗੂਗਾ? ਟਾਈਮ ਤਾਂ ਲੱਗੂਗਾ ਘੰਟਾ ਕਿ ਜੀ। ਹਲੇ ਹਾਂਜੀ, ਅੱਧਾ ਪੌਣਾ ਘੰਟਾ ਲੱਗ ਜਾਣਾ ਹਲੇ। ਜੇ ਮੀਂਹ ਭੱਜਿਆ ਕੋਈ ਨਹੀਂ, ਤੁਸੀਂ ਉੱਥੇ ਹੀ ਕਰ। ਨਦੀਮ ਅਸਰਾਰ ਸਾਹਿਬ ਤੁਸੀਂ ਦੱਸੋ। ਜਨਾਬ ਇਸ ਮੌਸਮ ਦਾ ਬਹੁਤ ਜ਼ਿਆਦਾ ਫਾਇਦਾ ਹੈ। ਸਭ ਤੋਂ ਵੱਡਾ ਫਾਇਦਾ ਹੈ ਕਿ ਸਾਡੀ ਅੱਜ ਗ੍ਰੇਵੀ ਲੰਮੀ ਹੋ ਜਾਏਗੀ। ਆ ਢੱਕਣ ਉਤਾਰ ਦਿਓ ਤੇ ਕੰਮ ਜਿਹੜਾ ਨਾ ਆਪਣਾ ਫਿੱਟ ਹੋ ਜਾਏਗਾ, ਕਿਉਂਕਿ ਗੋਸ਼ਤ ਨਹੀਂ ਪੂਰਾ ਆਣਾ, ਗੋਸ਼ਤ ਥੋੜਾ ਹੈ। ਸ਼ੋਰਵਾ ਚੰਗਾ ਲੰਮਾ ਹੋ ਜਾਏਗਾ। ਗੋਸ਼ਤ ਨਹੀਂ ਕੱਟਦਾ ਇਹ। ਅੱਛਾ ਜੀ, ਨਹੀਂ ਚਲੋ ਅੱਲਾ ਕੰਮ ਕਰੇਗਾ। ਤੇ ਹਾਂ, ਬਲਕਿ ਤੁਹਾਡੇ ਕੋਲ ਨਹੀਂ ਹੈ, ਮੇਰੇ ਕੋਲ ਤਾਂ ਹੈ। ਅੱਛਾ ਜੀ। ਤੇ ਹਾਂ ਲੈ ਚਲੋ। ਅੱਛਾ ਜੀ, ਨਦੀਮ ਨੇ ਜਿਹੜੀ ਗੱਲ ਕੀਤੀ ਨੇ, ਇਹਨਾਂ ਦਾ ਤਾਂ ਜ਼ਿਆਦਾ ਤਜਰਬਾ ਹੈ ਕਿ ਬਾਰਿਸ਼ ਜਿਹੜੀ ਹੈ ਨਾ, ਵੈਸੇ ਤਾਂ ਹਰ ਜਗ੍ਹਾ ਤੇ ਅੱਛੀ ਹੁੰਦੀ ਹੈ, ਲੇਕਿਨ ਪਹਾੜਾਂ 'ਚ ਜਿਹੜੀ ਬਾਰਿਸ਼ ਹੈ ਨਾ ਉਹ ਬਹੁਤ ਅੱਛੀ। ਕਿਉਂਕਿ ਇੱਕ ਤਾਂ ਪਾਣੀ ਨਹੀਂ ਖੜਾ ਹੁੰਦਾ, ਤੇ ਇੱਕ ਬੱਦਲ ਵੀ ਫਿਰ ਵਾਵਾ ਲੰਬੇ ਅਰਸੇ ਦਾ ਕਾ ਨਹੀਂ ਹੁੰਦਾ, ਝਟਫਟ ਜੇ ਵਾਲਾ ਮੈਦਾਨੀ ਇਲਾਕਿਆਂ ਵਾਲਾ, ਜੇ ਕਈ ਵਾਰੀ 2-2 3-3 ਦਿਨ ਵੀ ਅਗਰ ਬਾਰਿਸ਼ ਚੱਲ ਰਹੀ ਹੈ ਨਾ। ਤੇ ਮੈਨੂੰ ਤਾਂ ਬਾਰਿਸ਼ ਨੇ ਹਮੇਸ਼ਾ ਹੀ ਜਿਹੜਾ ਨਾ ਫੈਸੀਨੇਟ ਕੀਤਾ। ਵੀ ਜਦੋਂ ਮੈਂ MCA ਸੀ ਨਾ, ਜਦੋਂ ਮੈਨੂੰ ਇਹ ਹੁੰਦਾ ਸੀ ਵੀ ਮੌਸਮ ਥੋੜਾ ਜਿਹਾ ਖਰਾਬ ਹੋ, ਮੈਂ ਛੁੱਟੀ ਕਰਕੇ ਆ ਕੇ ਦੁਬਾਰਾ ਫਿਰ ਕਾਲਜ ਚਲੇ ਜਾਈਦਾ ਸੀ, ਬਾਰਿਸ਼ ਉੱਥੇ ਦੇਖ। ਇਸ ਤਰ੍ਹਾਂ ਹੀ ਗਵਰਨਮੈਂਟ ਕਾਲਜ 'ਚ ਵੀ ਜਿਹੜਾ ਵਾ ਨਾ, ਪੁਰਾਣੀ ਬਿਲਡਿੰਗਾਂ, ਅੱਛਾ ਬਾਰਿਸ਼ ਦਾ ਹਰ ਜਗ੍ਹਾ ਆਪਣਾ ਮਜ਼ਾ ਵਾ, ਲੇਕਿਨ ਪੁਰਾਣੀ ਬਿਲਡਿੰਗਾਂ 'ਚ ਵੱਡੇ ਦਰਖਤਾਂ ਦੇ ਨੀਚੇ ਬਾਰਿਸ਼ ਦਾ ਇੱਕ ਆਪਣਾ ਹੀ ਮਜ਼ਾ। ਉਹ ਯਾਨੀ ਕਿ ਤੁਸੀਂ ਹੋਰ ਜੇ ਛੋਟੇ ਛੋਟੇ ਕਮਰਿਆਂ 'ਚ ਬੰਦ ਹੋ ਨਾ, ਬਾਰਿਸ਼ ਪੈ ਰਹੀ ਹੈ, ਤੁਸੀਂ ਬੈਠੇ ਹੋ, ਉਹ ਨਹੀਂ ਆਉਂਦਾ। ਰਾਣਾ ਸਾਹਿਬ, ਮੈਂ ਨਾ ਉਹ ਆਪਣੇ ਟੂਰਿਜ਼ਮ ਦੇ ਹਵਾਲੇ ਨਾਲ ਬਾਰਿਸ਼ ਦਾ ਜ਼ਿਕਰ ਕਰਾਂਗਾ। ਜਿਸ ਟਾਈਮ ਅਸੀਂ ਟੂਰ ਤੇ ਹੁੰਦੇ ਆ ਨਾ, ਜੇ ਬਾਈਕਿੰਗ ਕਰ ਰਹੇ ਹੋਈਏ ਜਾਂ ਟਰੈਕਿੰਗ ਕਰ ਰਹੀ ਹੈ, ਦੋਨਾਂ ਸੂਰਤਾਂ 'ਚ, ਬਲਕਿ ਟੂਰ ਤੇ ਵੀ ਨਾ ਸਾਡੀ ਖਾਹਿਸ਼ ਇਹ ਹੁੰਦੀ ਹੈ ਕਿ ਬਾਰਿਸ਼ ਨਾ ਹੋਵੇ। ਹਾਂ, ਇਹ ਸਾਨੂੰ ਬਾਰਿਸ਼ ਹੋਟਲ ਦੇ ਕਮਰੇ 'ਚ ਤਾਂ ਚੰਗੀ ਲੱਗਦੀ, ਹਾਂ, ਲੇਕਿਨ ਸਫ਼ਰ ਦੇ ਉੱਤੇ ਉਹ ਲੈਂਡ ਸਲਾਈਡ ਦਾ ਬੜਾ ਖਤਰਾ ਪੈਦਾ ਹੋ ਜਾਂਦਾ ਹੈ, ਉਹ ਸਾਨੂੰ ਬੜਾ ਡਰ ਲੱਗ ਜਾਂਦਾ। ਔਰ ਅਸੀਂ ਨਾ ਬਾਰਿਸ਼ ਨੂੰ ਕਦੀ ਇੰਜੋਏ ਨਹੀਂ ਕੀਤਾ ਬਾਈਕ ਤੇ ਹੋਈਏ, ਕਿਉਂਕਿ ਇੱਕ ਤੇ ਜਨਾਬ ਉਹ ਬੜਾ ਖਤਰਨਾਕ ਹੋ ਜਾਂਦੀ ਹੈ। ਇਸ ਵਜ੍ਹਾ ਤੋਂ ਉਸ ਟਾਈਮ ਨਹੀਂ ਹੁੰਦੀ, ਨਹੀਂ ਅਦਰਵਾਈਜ਼ ਜੇ ਕਿਤੇ ਟਰੈਵਲਿੰਗ ਕੈਂਪਿੰਗ ਕਰਕੇ ਬੈਠੇ ਆ, ਕਦੀ ਕੋਈ ਮਾਹੌਲ ਬਣ ਗਿਆ, ਤਾਂ ਫਿਰ ਸ਼ਾਨਦਾਰ ਚੀਜ਼ ਹੈ। ਵੀ ਉਹਦੇ 'ਚ ਹਮੇਸ਼ਾ ਹੀ ਜਿਹੜਾ ਵਾ ਨਾ, ਸਲਾਈਡਿੰਗ ਦਾ ਤਾਂ ਬਾਰਿਸ਼ 'ਚ ਖਤਰਾ ਹੁੰਦਾ ਹੀ ਬਹੁਤ ਜ਼ਿਆਦਾ ਉੱਥੇ। ਲੇਕਿਨ ਇਹ ਹੈ ਕਿ ਜਦੋਂ ਤੁਸੀਂ ਆਪਣਾ ਪਹੁੰਚ ਗਏ ਨਾ ਮਕਸੂਦ ਤੇ, ਔਰ ਫਿਰ ਇੱਕ ਇਹ ਵੀ ਹੁੰਦਾ ਜਦੋਂ ਜ਼ਿਆਦਾ ਬਾਰਿਸ਼ ਚੱਲ ਰਹੀ ਹੁੰਦੀ ਹੈ, ਉਦੋਂ ਸਫ਼ਰ ਕੀਤਾ ਵੀ ਨਹੀਂ ਜਾਂਦਾ, ਹੁੰਦਾ ਵੀ ਨਹੀਂ, ਸਫ਼ਰ ਨਹੀਂ, ਕਿਉਂਕਿ ਪਤਾ ਹੁੰਦਾ ਨਾ ਕਿਸ ਤਰ੍ਹਾਂ ਦਾ ਵੀ, ਕਿਉਂਕਿ ਇੰਨੀ ਸਾਰੀ ਬੁਲੰਦੀ ਤੋਂ ਆ ਰਿਹਾ ਹੁੰਦਾ, ਪਤਾ ਹੀ ਨਹੀਂ ਲੱਗਦਾ ਹੈ ਕਿ ਕਿੰਨੀਆਂ ਕਿੰਨੀਆਂ ਗੱਡੀਆਂ ਜਿਹੜੀਆਂ ਵਾ ਨਾ ਫਿਰ ਉਹ ਰੋੜ ਕੇ ਚਲੀਆਂ ਜਾਂਦੀਆਂ, ਵੱਡੇ ਵੱਡੇ ਪੱਟੇ ਜਾਂਦੇ ਆ। ਲੇਕਿਨ ਇਹ ਹੈ ਕਿ ਜਦੋਂ ਫਿਰ ਉਹ ਤੁਸੀਂ ਪਹਾੜਾਂ ਤੇ ਜਿਹੜਾ ਵਾ ਦੇਖਦੇ ਆ, ਕੈਂਪਿੰਗ 'ਚ ਦੇਖਦੇ ਆ, ਜਾਂ ਵੈਸੇ ਹੋਟਲ 'ਚੋਂ ਦੇਖਦੇ ਆ, ਉਹ ਬਾਰਿਸ਼ ਦਾ ਇੱਕ ਆਪਣਾ ਹੀ ਯਾਨੀ ਕਿ ਜਿਹੜਾ ਨਾ ਹੈ ਮਜ਼ਾ। ਅਰੇ ਇਸ ਤਰ੍ਹਾਂ ਪਿੱਪਲ ਥੱਲੇ ਬੈਠੇ ਆ, ਹੁਣ ਦੂਰ ਦੂਰ ਤੱਕ ਖੇਤ ਆ, ਹਰਿਆਲੀ ਆ, ਉਸ ਦਾ ਆਪਣਾ ਹੀ ਹੈ। ਆਪਣਾ ਨਾ ਰਾਣਾ ਸਾਹਿਬ, ਜਿਸ ਟਾਈਮ ਅਸੀਂ ਗਏ ਸੀ ਨਾ K2 ਟਰੈਕ ਕਰਨ ਵਾਸਤੇ, ਉਹ K2 ਬੇਸ ਕੈਂਪ ਜਾਣ ਵਾਸਤੇ ਨਾ ਸਾਨੂੰ ਜਿਹੜਾ ਸਭ ਤੋਂ ਵੱਡਾ ਮਸਲਾ ਬਣਿਆ ਸੀ ਨਾ, ਤੁਸੀਂ ਸੁਣਿਆ ਹੋਣਾ ਕਿ ਜਿਹੜਾ ਉਹ ਆਪਣਾ ਬਲਤੋਰੋ ਗਲੇਸ਼ੀਅਰ,
ਉਹ ਪਹਿਲੇ ਤੇ ਕੰਮ ਠੀਕ ਰਹਿੰਦਾ ਹੈ, ਲੇਕਿਨ ਜਿਸ ਟਾਈਮ ਬਲਤੋਰੋ ਗਲੇਸ਼ੀਅਰ ਤੇ ਅਸੀਂ ਯਾ ਸਫ਼ਰ ਸ਼ੁਰੂ ਕੀਤਾ ਨਾ, ਤੇ ਨਾਲ ਹੀ ਮੌਸਮ ਖਰਾਬ ਹੋ ਗਿਆ। ਮੌਸਮ ਖਰਾਬ ਹੋਣ ਦੇ ਨਾਲ ਜਨਾਬ ਪਹਿਲਾ ਇੱਕ ਅੱਧਾ ਦਿਨ ਤੇ ਜ਼ਰਾ ਬਾਰਿਸ਼ ਦੀ ਹਲਕੀ ਜਿਹੀ ਰਹੀ, ਸਾਨੂੰ ਅੱਛਾ ਲੱਗਿਆ। ਲੇਕਿਨ ਉਹ ਬਾਰਿਸ਼ ਜਿਹੜੀ ਸੀ ਉਹ ਬਰਫ਼ਬਾਰੀ ਤਬਦੀਲ ਆ, ਜਿਸ ਤਰ੍ਹਾਂ ਅਸੀਂ ਉਹ K2 ਟਰੈਕ ਆਪਣੇ ਬੇਸ ਕੈਂਪ ਲਈ ਜਾਂਦੇ ਸੀ, ਉਹ ਬਰਫ਼ਬਾਰੀ ਵਿੱਚ ਤਬਦੀਲ ਹੋ ਗਈ। ਬਰਫ਼ਬਾਰੀ ਸਾਡੇ ਆਉਣ ਜਾਣ ਦੇ 7 ਦਿਨ ਰਹੀ। ਉਹਦੇ ਵਿੱਚ ਅਸੀਂ ਬਹੁਤ ਜ਼ਿਆਦਾ ਤੰਗ ਹੋ ਗਏ, ਕਿਉਂਕਿ ਸਾਡਾ ਕੋਈ ਸਮਾਨ ਸੁੱਕਾ ਬਚਿਆ ਹੀ ਨਹੀਂ। ਕੱਪੜੇ, ਬਿਸਤਰੇ, ਮਤਲਬ ਹਰ ਚੀਜ਼, ਜੁੱਤੀਆਂ ਸ਼ੁੱਤੀਆਂ, ਸੌਕਸ, ਅੰਡਰ ਗਾਰਮੈਂਟ ਸਾਰੇ ਗਿੱਲੇ ਹੋ ਜਾਂਦੇ ਸੀ। ਮੈਂ ਜ਼ਿੰਦਗੀ ਵਿੱਚ ਨਾ ਉਸ ਟਾਈਮ ਬੜੀ ਦੁਆ ਕੀਤੀ ਕਿ ਯਾ ਅੱਲਾ ਕਿਤੇ ਧੁੱਪ ਵਿਖਾ ਦੇ, ਕੋਈ ਤੇਜ਼ ਜਿਹੀ ਧੁੱਪ ਸਾਨੂੰ ਪਵੇ, ਸਾਨੂੰ ਇੱਕ ਵਾਰੀ ਭਾਵੇਂ ਜੁਲਸਾ ਦੇਵੇ ਨਾ, ਲੇਕਿਨ ਸਾਨੂੰ ਮੌਸਮ ਜਿਹੜਾ ਨਾ ਇਹਦੀ ਉਹ ਜਿਹੜੀ ਹੋ ਗਈ ਹੈ ਨਾ ਬਾਰਿਸ਼, ਇਹ ਬਹੁਤ ਤੰਗ ਕਰਦੇ। ਲੇਕਿਨ ਉਹ ਅੱਲਾਹ ਤਾਲਾ ਦਾ ਵੀ, ਲੇਕਿਨ ਜਿਸ ਟਾਈਮ ਉਹ ਵਾਪਸ ਆ ਗਏ ਅਸੀਂ, ਉਸ ਤੋਂ ਬਾਅਦ ਉਹ ਸਾਰੀ ਜ਼ਿੰਦਗੀ ਦੀ ਇੱਕ ਯਾਦਗਾਰ ਕਿ ਅਸੀਂ ਬਰਫ਼ਬਾਰੀ ਦੇ ਵਿੱਚ ਇੰਨਾ ਸਾਰਾ ਉਹ ਸਫ਼ਰ ਕੀਤਾ। ਇਹ ਬਾਰਿਸ਼ ਦਾ ਮੇਰਾ ਤਾਂ ਬੈਂਕ ਵਾਲਾ ਵੀ ਜਿਹੜਾ ਨਾ, ਮੇਰੇ ਬੈਂਕ ਛੱਡਣ ਦੀ ਜਿਹੜੀ ਮੇਨ ਵਜ੍ਹਾ ਸੀ ਨਾ, ਉਹਨਾਂ 'ਚ ਇੱਕ ਬਾਰਿਸ਼ ਵੀ ਸੀ। ਅੱਛਾ। ਵੀ ਜਦੋਂ ਕਿਤੇ ਬਾਰਿਸ਼ 'ਚ ਜਾਣਾ ਨਾ, ਤੇ ਰਾਹ 'ਚ ਇੱਕ ਵੱਡਾ ਬੋਰਡ ਆਉਂਦਾ ਸੀ, ਮੇਰਾ ਦਿਲ ਕਰਦਾ ਸੀ ਮੈਂ ਬੋਰਡ ਥੱਲੇ ਬਹਿ ਜਾਵਾਂ, ਬੈਂਕਾਂ 'ਚ ਜਾਵਾਂ। ਤੇ ਬਾਰਿਸ਼, ਲੇਕਿਨ ਮਜਬੂਰੀ, ਫਿਰ ਉਹ ਬੈਂਕ ਵਾਲੇ ਚਾਬੀ ਵਾਲੇ ਕਰਕੇ ਨਾ ਬੂਟਾਂ 'ਚ ਪਾਣੀ ਭਰਿਆ, ਗਿੱਲੇ ਜਾਣਾ ਵਾ ਬੈਂਕ। ਤੇ ਫਿਰ ਉਹ ਸਾਡੀ ਇੱਕ ਬ੍ਰਾਂਚ ਸੀ ਗੋਜਰਾ ਸਮੁੰਦਰੀ ਸ਼ੂਗਰ ਮਿਲ ਦੀ, ਤੇ ਉਹ ਦੂਰ ਇੱਕ ਪਗਡੰਡੀ ਜੀ ਸੀ, ਖੇਤ ਸੀ, ਉੱਥੋਂ ਬਾਰਿਸ਼ ਬੜਾ ਜਿਹੜਾ ਨਾ, ਸ਼ਹਿਰਾਂ 'ਚ ਤਾਂ ਨਹੀਂ ਇੰਨੀ, ਲੇਕਿਨ ਉਸ ਬ੍ਰਾਂਚ 'ਚ ਬੜੀ ਬਾਰਿਸ਼ ਇੰਜੋਏ ਕਰੀ ਦੀ ਸੀ, ਵੀ ਦੂਰ ਤੱਕ ਜਿਹੜਾ ਨਾ ਪਗਡੰਡੀ ਨਜ਼ਰ ਆ ਰਹੀ ਹੈ ਤੇ ਬਾਰਿਸ਼ ਨਜ਼ਰ ਆ ਰਹੀ ਹੈ। ਤੇ ਬੜਾ ਅੱਛਾ, ਯਾਨੀ ਕਿ ਬੈਂਕ ਛੱਡਣ ਦੇ ਜਿਹੜੇ 2-3 ਫੈਕਟਰ ਸੀ ਉਹਨਾਂ 'ਚ ਕਿ ਮੈਨੂੰ ਬਲਕਿ ਇੱਕ ਨੇ ਸਵਾਲ ਵੀ ਕੀਤਾ, ਉਹਨੇ ਕਿਹਾ ਜੀ ਤੁਸੀਂ ਬੈਂਕ ਕਿਉਂ ਛੱਡਿਆ? ਮੈਂ ਕਿਹਾ ਵੀ ਮੈਂ 13 ਸਾਲਾਂ ਦੀਆਂ ਨਾ ਬਾਰਿਸ਼ਾਂ ਦੇਖੀਆਂ ਤੇ ਨਾ ਸਰਦੀਆਂ ਦੀਆਂ ਸ਼ਾਮਾਂ ਦੇਖੀਆਂ, ਤੇ ਮੈਂ ਕਿਹਾ ਮੇਰਾ ਖਿਆਲ ਹੈ ਕਿ ਕਾਫੀ ਵੱਡਾ ਨੁਕਸਾਨ। ਹਾਂ, ਬੜਾ ਨੁਕਸਾਨ ਕੀਤਾ ਤੁਸੀਂ, ਸਹੀ। ਕਿਉਂਕਿ ਇੱਕ ਨੇਚਰ ਲਵਰ ਜਿਹੜਾ ਹੁੰਦਾ ਨਾ, ਉਹ ਤੇ ਨੇਚਰ ਦੇ ਇਸ ਦੇ ਬਦਲੇ 'ਚ ਉਹ ਜ਼ਿੰਦਗੀ ਤਿਆਗ ਦਿੰਦਾ, ਆਪਣੇ ਕਾਰੋਬਾਰ ਵੀ ਦਿੰਦਾ। ਨਾਲੇ ਜ਼ਿੰਦਗੀ ਇੱਕ ਵਾਰੀ ਮਿਲਦੀ ਹੈ ਨਾ, ਜੇ 5-7 ਵਾਰੀ ਮਿਲੇ ਤੇ ਚਲੋ ਬੰਦਾ ਕਹਿੰਦਾ ਇੱਕ ਵਾਰੀ ਦੁਕਾਨਦਾਰ ਬਣ ਕੇ ਗੁਜ਼ਾਰ ਲਓ, ਇੱਕ ਵਾਰੀ ਦੂਸਰਾ ਕੋਈ ਹੋਰ ਕੰਮ ਕਰ ਲਓ। ਜ਼ਿੰਦਗੀ ਤੇ ਇੱਕ ਵਾਰੀ ਹੀ ਹੈ ਜਿਹੜਾ। ਇਸ ਤਰ੍ਹਾਂ ਆਪਣਾ ਨਾ ਖਾਲਿਦ, ਆਪਣਾ ਬਾਰਿਸ਼ ਦਾ ਮਤਲਬ ਨਾ, ਜਿਸ ਟਾਈਮ ਅਸੀਂ ਨਾ ਉਹ K2 ਟਰੈਕ ਤੋਂ ਵਾਪਸ ਆਏ ਨਾ, ਤੇ ਫਿਰ ਉਹ ਜਿਸ ਟਾਈਮ ਵਾਪਸੀ ਉਹ ਬਲਤੋਰੋ ਤੋਂ ਉਤਰ ਰਹੇ ਸੀ ਨਾ, ਉਸ ਟਾਈਮ ਉਹ ਜਿਹੜੀ ਬਰਫ਼ਬਾਰੀ ਸੀ ਨਾ, ਫਿਰ ਬਾਰਿਸ਼ ਵਿੱਚ ਤਬਦੀਲ ਹੋ ਗਈ। ਤੇ ਉਹਦੇ ਨਾਲ ਸਾਡਾ ਜਿਹੜਾ ਉਹ ਰਸਤਾ ਬੜਾ ਛੋਟਾ ਟਰੈਕ ਹੁੰਦਾ ਹੈ, ਉੱਥੇ ਕੋਈ ਵੱਡਾ ਟਰੈਕ ਨਹੀਂ ਹੁੰਦਾ, ਅਮੂਮਨ ਪਗਡੰਡੀ ਸਟਾਈਲ ਹੀ ਟਰੈਕ ਹੁੰਦਾ ਜਿਹੜਾ ਪਹਾੜਾਂ ਦੇ ਵਿੱਚ ਹੁੰਦਾ। ਉਹ ਜਿਸ ਟਾਈਮ ਗਿੱਲਾ ਹੋ ਜਾਵੇ ਨਾ, ਔਰ ਉਹਦੀ ਮਿੱਟੀ ਜੇ ਮਿੱਟੀ ਹੋਵੇ, ਤੇ ਉਹ ਬਹੁਤ ਹੀ ਸਲਿਪਰੀ ਹੋ ਜਾਂਦੀ, ਬਹੁਤ ਜ਼ਿਆਦਾ। ਆਪਣਾ ਨਾ ਮੈਨੂੰ ਇੱਕ ਜਿਹੜੀ ਗੱਲ ਯਾਦ ਆਈ ਨਾ, ਇੱਕ ਥਾਂ ਤੇ ਆ ਕੇ ਨਾ ਉਤਰਾਈ ਵੀ ਬੜੀ ਸੀ ਤੇ ਜਗ੍ਹਾ ਵੀ ਪਗਡੰਡੀ ਸੀ, ਔਰ ਨਾਲ ਇੱਕ ਸਾਈਡ ਤੇ ਖਾਈ ਬੜੀ ਗਹਿਰੀ ਸੀ। ਉੱਥੇ ਆ ਕੇ ਨਾ ਮੈਂ ਬੜਾ ਪਰੇਸ਼ਾਨ ਹੋ ਗਿਆ, ਇਤਨਾ ਇੱਕ ਪਰੇਸ਼ਾਨ ਹੋਇਆ ਬਈ ਮੈਂ ਨਾ ਜ਼ਿੰਦਗੀ ਪਹਿਲੀ ਵਾਰੀ ਥੱਲੇ ਬਹਿ ਕੇ ਬੱਚਿਆਂ ਤਰ੍ਹਾਂ ਨਾ ਘਸੀਟੀ ਲੈਣੀ ਸ਼ੁਰੂ ਕਰ ਦਿੱਤੀ, ਥੱਲੇ ਘਸੀਟੀ। ਨਹੀਂ ਬਿਲਕੁਲ, ਮੈਂ ਇੰਨਾ ਡਰ ਗਿਆ। ਹੁਣ ਜਿਸ ਮੈਂ ਘਸੀਟੀ ਲੈਣੀ ਸ਼ੁਰੂ ਕਰ ਦਿੱਤੀ, ਵੱਡਾ ਬਾਈ ਪਿੱਛੇ ਸੀ, ਇਹਨੇ ਅਚਾਨਕ ਜ਼ੋਰਦਾਰ ਕਹਿਕਾ ਮਾਰਿਆ। ਮੈਨੂੰ ਬੜਾ ਬੁਰਾ ਲੱਗਿਆ ਵੀ ਜਾਨ ਤੇ ਬਣੀ ਪਈ ਤੇ ਪਿੱਛੋਂ ਕਹਿਕਾ ਮਾਰ ਰਿਹਾ ਹੈ। ਉਹ ਕਹਿੰਦਾ ਯਾਰ ਜਿਸ ਟਾਈਮ ਆਪਾਂ ਚੱਲੇ ਸੀ ਤੇ ਆਪਣੇ ਉਹ ਫਲਾਣੇ ਦੋਸਤ ਸ਼ਾਹ ਸਾਹਿਬ, ਉਹ ਕਹਿੰਦੇ ਸੀ ਕਿ ਯਾਰ ਤੁਸੀਂ ਇੱਥੇ ਸੁਖੀ ਵਲਦੇ ਵਸਦੇ ਹੋ ਤੇ ਉੱਥੇ ਜ਼ਲੀਲ ਹੋਣ ਵਾਸਤੇ ਪੈਸੇ ਭਰ ਕੇ ਚੱਲੇ। ਮੈਨੂੰ ਕਹਿੰਦੇ ਨੇ ਉਹ ਗੱਲ ਯਾਦ ਆ ਗਈ ਵੀ ਆਪਾਂ ਚੰਗੇ ਵਾਲੇ ਘਰਾਂ ਦੇ ਆ ਤੇ ਇੱਥੇ ਘਸੀਟੀਆਂ ਲੈਂਦੇ ਫਿਰਦੇ ਆ ਵੀ ਆਪਣੀ ਜਾਨ ਬਚਾਉਣ ਵਾਸਤੇ, ਸਾਨੂੰ ਕਿਹੜੀ ਲੋੜ ਸੀ? ਯਾਨੀ ਕਿ ਉਹ ਵੇਖੋ ਨਾ ਉਸ ਮੌਕੇ ਦੀ ਉਹ ਗੱਲ ਸੀ, ਲੇਕਿਨ ਅੱਜ ਹਾਂਜੀ ਇਹ ਨਾਲੇ ਦੱਸੋ ਕਿ ਜਿਹੜੀ ਉਹ ਪੈਮਾ ਵਾ ਦਾ ਹੈ, ਉਹਦਾ ਥ੍ਰਿਲ ਜਿਹੜਾ ਜਿਹੜੇ ਲੋਕ ਕਰਦੇ ਆ ਉਹਨਾਂ ਨੂੰ ਪਤਾ ਹੈ, ਵਰਨਾ ਅਸੀਂ ਆਮ ਬੰਦਾ ਕਹਿੰਦਾ ਯਾਰ ਕਿਹੜੇ ਖੁਦਕੁਸ਼ੀ ਵਾਲਾ, ਕਿਹੜੇ ਖੁਦਕੁਸ਼ੀ ਜਿਹੜਾ ਇਸ ਤਰੀ ਜਿਹੜਾ ਟਰੈਕਿੰਗ ਦਾ ਵਾ ਜਾਂ ਡਾਈਵਿੰਗ ਦਾ ਵਾ ਸਮੁੰਦਰ 'ਚ, ਇਹ ਅਸਲ 'ਚ ਜਿਹੜੇ ਬੰਦੇ ਉਹਦੇ 'ਚ ਇਨਵੋਲਵ ਹੁੰਦੇ ਆ ਨਾ, ਉਹਨਾਂ ਨੂੰ ਪਤਾ ਹੁੰਦਾ ਵਾ ਕਿ ਇਹਦੇ 'ਚ ਕਿਆ ਮਜ਼ਾ ਵਾ। ਦੂਸਰੇ ਬੰਦੇ ਲਈ ਉਹ ਚੀਜ਼ ਜਿਹੜੀ ਹੁੰਦੀ ਆ ਨਾ, ਉਹ ਰਾਣਾ ਸਾਹਿਬ ਸ਼ੌਕ ਕੋਈ ਵੀ ਆ, ਅਗਰ ਉਹ ਦੂਸਰੇ ਨੂੰ ਨਹੀਂ ਨਾ ਹੈ, ਉਹਨੂੰ ਕੋਈ ਪਤਾ ਨਹੀਂ, ਉਹਦੇ ਵਾਸਤੇ ਉਹ ਕੱਖ ਨਹੀਂ, ਉਹ ਬੰਦਾ ਵੀ ਉਹਦੇ ਵਾਸਤੇ ਸਿਆਣਾ ਨਹੀਂ ਹੈ ਤੇ ਉਹ ਪਾਗਲ ਹੈ, ਉਹਨੇ ਕਹਣਾ ਕਿ ਖੱਚ ਜੀ ਹੈ ਮਤਲਬ। ਹਾਂਜੀ ਹਾਂਜੀ। ਤੇ ਇਹ ਜਿਹੜੇ ਟਰੈਕਿੰਗ ਦੇ ਸ਼ੌਕ ਜਾਂ ਇੱਕੋ ਪੈਮਾਈ ਹੈ ਜਿਹੜੇ ਵੀ, ਇਹ ਆਮ ਮੁਆਸ਼ਰੇ ਮੁਤਾਬਿਕ ਇਹ ਨਾਰਮਲ ਲੋਕ ਹੁੰਦੇ, ਇਹ ਨਾਰਮਲ ਨਹੀਂ ਹੁੰਦੇ। ਆਮ ਮੁਆਸ਼ਰੇ ਮੁਤਾਬਿਕ ਤਾਂ ਸਾਰੇ ਮਿਸਫਿਟ ਬੰਦੇ ਨੇ, ਹਾਂ ਬਿਲਕੁਲ ਮੀਟਰ ਕਿਸਮ ਦੇ ਲੋਕ ਨੇ। ਹੁਣ ਬੁੱਲ ਫਾਈਟਿੰਗ ਜਿਹੜੇ ਕਰਦੇ ਆ, ਹੁਣ ਆਮ ਬੰਦਾ ਕਹੇ ਕਿ ਯਾਰ ਇਹ ਕਿਹੜੀ ਮੁਸੀਬਤ ਨੂੰ ਪਏ ਆ, ਮੱਥਾ ਮਾਰ ਐਵੇਂ ਸੈਕਟਾਂ ਦਾ ਹਿੱਸਾ ਹੁੰਦਾ ਵਾ ਜਿਹੜਾ ਉੱਥੇ ਮੜੀ ਜੀ ਹੋਵੇ ਤੇ ਜਿਹੜਾ ਵਨ ਸੰਡੇ ਨੇ ਤੁਹਾਨੂੰ ਜਿਹੜਾ ਵਨ ਬੈਗ ਚੱਕ ਦੇਣਾ। ਲੇਕਿਨ ਉਹ ਜਿਹੜੇ ਕਰਨੇ ਵਾਲੇ ਆ ਉਹਨਾਂ ਲਈ ਉਹਨਾਂ ਦੀ, ਅਗਰ ਜੇ ਉਹ ਨਾ ਕਰਨ ਤੇ ਉਹਨਾਂ ਦੀ ਜ਼ਿੰਦਗੀ ਰੁਕ ਜਾਂਦੀ ਹੈ।
ਤੇ ਇਸ ਤਰ੍ਹਾਂ ਹੀ ਹੁਣ ਜਿਹੜਾ ਬੰਦਾ ਇੱਕ ਜਗ੍ਹਾ ਤੇ ਆ, ਜਿਸ ਬੰਦੇ ਨੇ ਨਹੀਂ ਸਫ਼ਰ ਕੀਤਾ ਹੈ ਹਾਂ ਜਿਸ ਤਰ੍ਹਾਂ ਉਹਨੂੰ ਨਹੀਂ ਇਸ ਚੀਜ਼ ਦਾ ਹੈ। ਸਹੀ ਜਿਹੜਾ ਬੰਦਾ ਸਫ਼ਰ ਕਰਨ ਦਾ ਵਾ ਉਹ ਜਦੋਂ ਸਫ਼ਰ ਨਹੀਂ ਕਰਦਾ ਹੈ ਹਾਂ ਹਾਂ ਉਹਦਾ ਨਸ਼ਾ ਟੁੱਟਣ ਵਾਲੀ ਨਸ਼ਾ ਆ। ਟੁੱਟਣ ਵਾਲੀ ਗੱਲ ਹੈ। ਤੇ ਸਫ਼ਰ ਜਿਹੜਾ ਵਾ ਨਾ, ਸਫ਼ਰ ਚ ਇਲਮ ਆ। ਹਾਂ ਜਦੋਂ ਤੁਸੀਂ ਬੰਦਿਆਂ ਨੂੰ ਮਿਲਦੇ ਆ, ਇਲਾਕਿਆਂ ਨੂੰ ਮਿਲਦੇ ਆ, ਨਵੇਂ ਇਲਾਕੇ ਨਵੇਂ ਬੰਦੇ, ਹਰ ਜਗ੍ਹਾ ਦਾ ਇੱਕ ਆਪਣਾ ਯਾਨੀ ਕਿ ਜਿਹੜਾ ਨਾ ਹੈ। ਆਪਣਾ ਮੈਂ ਤੇ ਰਾਣਾ ਸਾਹਿਬ ਨਾ ਉਹ ਦੋ ਫਿਕਰੇ ਸਮਝੋ, ਕਿਸੇ ਦੇ ਮਸਤਾਰ ਹੀ ਹੋਣਗੇ, ਹਾਂ। ਮੇਰੇ ਨਹੀਂ ਹੋਣਗੇ, ਹਾਂ। ਲੇਕਿਨ ਮੈਨੂੰ ਦੋ ਗੱਲ ਮੈਂ ਕਹਿੰਦਾ ਕਿ ਲੋਕ ਅੱਜ ਕੱਲ ਨਾ ਕਿਸੇ ਦੇ ਇਲਮ ਦਾ ਅੰਦਾਜ਼ਾ ਕਰਨਾ ਹੋਵੇ ਨਾ ਤੇ ਦੋ ਚੀਜ਼ਾਂ ਜ਼ਰੂਰ ਵੇਖੋ, ਵੀ ਇਹਨੇ ਕਿਤਾਬਾਂ ਕਿੰਨੀਆਂ ਪੜ੍ਹੀਆਂ ਨੇ ਹਾਂ ਤੇ ਦੂਜੇ ਨੰਬਰ ਤੇ ਇਹਨੇ ਸਫ਼ਰ ਕਿੰਨਾ ਹਾਂ ਕੀਤਾ। ਸਫ਼ਰ ਕਰਨ ਇਸ ਤੋਂ ਹਟ ਕੇ ਜਿਹੜਾ ਤੁਹਾਡਾ ਇਲਮ ਹੈ ਨਾ, ਹੋ ਸਕਦਾ ਹੈ ਤੁਸੀਂ ਜਨਾਬ YouTube ਤੇ ਬਹਿ ਕੇ ਹੀ ਹਾਸਿਲ ਕਰ ਲਿਆ ਹੋਵੇ, ਹਾਂ ਉਹ ਕੋਈ ਵੈਲਿਡ ਇਲਮ ਨਹੀਂ ਹੈ। ਜਿਹੜਾ ਕਿਤਾਬਾਂ ਪੜ੍ਹ ਕੇ ਹਾਸਿਲ ਕੀਤਾ ਗਿਆ ਨਹੀਂ ਇਲਮ, ਉਹਦੀ ਇੱਕ ਆਪਣੀ ਤੇ ਦੂਜੀ ਜਿਹੜਾ ਸਫ਼ਰ 'ਚ ਜੋ ਕੁਝ ਸਿੱਖਿਆ ਹੈ ਨਾ ਤੁਸੀਂ, ਉਹਦਾ ਤੁਹਾਨੂੰ ਜਨਾਬ ਤੁਸੀਂ ਘਰ ਬਹਿ ਕੇ ਉਹ ਚੀਜ਼ਾਂ ਕਦੀ ਹਾਸਿਲ ਕਰ ਹੀ ਨਹੀਂ ਸਕਦੇ। ਦੇਖੋ ਜੀ, ਸਫ਼ਰ ਦਾ ਤਾਂ ਜਿਹੜਾ ਵਾ ਨਾ, ਕਹਿੰਦੇ ਨਹੀਂ ਹੈ ਕਿ ਅਗਰ ਕਿਸੇ ਬੰਦੇ ਨਾਲ ਤੁਸੀਂ ਤਾਲੁਕ ਬਣਾਉਣਾ ਵਾ, ਉਹਦੇ ਨਾਲ ਸਫ਼ਰ ਕਰਕੇ ਸਫ਼ਰ ਦੇਖੋ, ਕਰੋ, ਹੈਂ ਕਿਉਂਕਿ ਬੰਦੇ ਦੀ ਜ਼ਾਤ ਦੀ ਬਹੁਤ ਸਾਰੀਆਂ ਪਰਤਾਂ ਜਿਹੜੀਆਂ ਨਾ ਸਫ਼ਰ ਸਫ਼ਰ ਖੁੱਲਦੀਆਂ ਖੁੱਲਦੀਆਂ ਨੇ। ਨੇ। ਉੱਥੇ ਜਦੋਂ ਖਤਰਾ ਹੋਏਗਾ, ਉਦੋਂ ਹੋਏਗਾ ਨਾ ਕਿ ਉਹ ਬੰਦਾ ਖਤਰੇ ਵੇਲੇ ਅੱਗੇ ਹੁੰਦਾ ਕਿ ਤੁਹਾਨੂੰ ਅੱਗੇ ਕਰਦਾ ਹੈ, ਤੇ ਉਹ ਆਮ ਜ਼ਿੰਦਗੀ ਤਾਂ ਨਹੀਂ ਨਾ ਯਾਨੀ ਕਿ ਜਿਹੜੀਆਂ ਚੀਜ਼ਾਂ। ਬਲਕਿ ਨਾ ਉਹ ਤਾਰੜ ਸਾਹਿਬ ਦੀ ਇੱਕ ਗੱਲ ਮੈਨੂੰ ਯਾਦ ਹਾਂ। ਆ ਗਈ। ਉਹ ਕਹਿੰਦੇ ਨੇ ਕਿ ਜਿਸ ਟਾਈਮ ਸਫ਼ਰ ਤੇ ਜਾਂਦੇ ਨਾ ਲੋਕ, ਹਰ ਬੰਦੇ ਦੇ ਵਿੱਚ ਕਮੀਨਗੀਆਂ ਛੁਪੀਆਂ ਹੁੰਦੀਆਂ ਨੇ। ਉਹ ਪਹਿਲੇ ਦਿਨ ਛੁਪਾ ਲੈਂਦਾ ਹੈ, ਦੂਜੇ ਦਿਨ ਛੁਪਾ, ਲੇਕਿਨ ਤੀਜੇ ਦਿਨ ਉਹਦੀਆਂ ਸਾਰੀਆਂ ਕਮੀਨਗੀਆਂ ਬਾਹਰ ਆ ਜਾਂਦੀਆਂ। ਹਾਂ ਉਹ ਯਾਨੀ ਕਿ ਮਜਬੂਰੀ ਹੋ ਜਾਂਦੀ, ਕੌਣ ਆਪਣੇ ਆਪ ਨਹੀਂ ਰਹਿ ਸਕਦਾ। ਇਸ ਵੇਲੇ ਤੂੰ 72 ਘੰਟੇ ਤੋਂ ਜ਼ਿਆਦਾ ਬਹੁਤ ਔਖਾ ਵਾ। ਕਿਸੇ ਇਨਸਾਨ ਦੀ ਕਮੀਨਗੀ ਨਾ ਉਹ ਤੀਜੇ ਦਿਨ ਹਾਂ। ਬਿਲਕੁਲ ਤੁਹਾਡੇ ਤੇ ਖੁੱਲ ਕੇ ਸਾਹਮਣੇ ਆ ਜਾਏਗੀ। ਫਿਰ ਤੁਸੀਂ ਸੋਚ ਸਕਦੇ ਹੋ ਕਿ ਇਸ ਨਾਲ ਮੈਂ ਆਇੰਦਾ ਚੱਲਣਾ ਹੈ ਨਹੀਂ ਚੱਲਣਾ, ਹਾਂ। ਕੀ ਕਰਨਾ ਹੈ। ਇਸੇ ਕਰਕੇ ਤਾਂ ਸਿਆਣਿਆਂ ਨੇ ਕਿਹਾ ਨਾ ਵੀ ਖਾ ਕੇ ਦੇਖ ਲਓ ਤੇ ਜਾਂ ਹਾਂ। ਸਫ਼ਰ ਕਰਕੇ ਦੇਖ ਲਓ। ਹਾਂ 454 ਕਿਹਨੂੰ ਕਾਲ ਕਰ ਰਿਹਾ? ਹਾਂਜੀ ਭਾਈ। ਮੀਆਂ ਸਾਹਿਬ, ਇੱਕ ਤਾਂ ਇਹ ਦੱਸੋ ਵੀ ਗੱਲ ਕਿੱਥੇ ਤੱਕ ਪਹੁੰਚੀ ਆ, ਦੂਜਾ ਸ਼ਬਾਜ਼ ਕੱਟ ਰਿਹਾ ਸੀ, ਉਹਨੂੰ ਕੀ ਹੋ ਗਿਆ, ਤੂੰ ਉਹਨੂੰ ਰੋਕਤਾ? ਉਹ ਸ਼ਬਾਜ਼ ਤਾਂ ਯਾਰ ਤੈਨੂੰ ਕੀ ਦੱਸਾਂ ਯਾਰ, ਆ ਦੇਖਣਾ ਉਹਨੇ ਤਾਂ ਸਾਰਾ ਕੰਮ ਹੀ ਗੁਲਾਕੰਦ ਕਰਤਾ। ਇਹ ਦੇਖਣਾ ਉਹਨੇ ਚੋਰਸ ਹੈ, ਇਹ ਜਿਹੜੀ ਕੜਾਈ ਹੈ ਨਾ ਚਰਸੀ, ਇਹਦੇ ਚ ਆ ਦੇ ਅੱਛਾ, ਇਹਦਾ ਵੀ ਰੌਲਾ ਇਹਦੇ ਤੋਂ ਬਗੈਰ ਚਸ ਨਹੀਂ ਹੈ। ਅੱਛਾ ਉਹ ਤੈਨੂੰ ਜਦੋਂ ਖਾਏਗਾ ਫਿਰ ਪਤਾ ਲੱਗੇਗਾ। ਅੱਛਾ ਇਸ ਤਰ੍ਹਾਂ ਨਹੀਂ, ਤੇ ਉਹ ਸਾਰਾ ਕੰਮ ਉਹਨੇ ਖਰਾਬ ਕਰਤਾ, ਤੇ ਤਾਂ ਮੈਂ ਦੁਬਾਰਾ ਸੀਟ ਸੰਭਾਲੀ। ਅੱਛਾ ਅੱਛਾ ਹਾਂ ਸਹੀ ਹੈ ਜੀ। ਸ਼ਬਾਜ਼ ਸਾਹਿਬ ਜੀ, ਇਹ ਤੁਸੀਂ ਤੁਹਾਨੂੰ ਪਿਆਜ਼ ਇਹ ਵੀ ਨਹੀਂ ਕੱਟਣਾ ਹੁੰਦਾ ਵੈਸੇ? ਉਹ ਭਾਈ ਜੀ ਵੱਲ ਤਾਂ ਚੋਣ ਹੁੰਦਾ, ਪਰ ਕੰਮ ਇਹਨੇ ਕੀਤਾ ਕਦੇ ਨਹੀਂ। ਬਾਈ ਲੈਤਾ ਫੁੱਲ ਵੇਖ ਮਲੂਮ ਹੁੰਦਾ ਵੀ ਇਹ ਬਹੁਤ ਕਾਰੀਗਰ ਨੇ ਸਮਝਦਾ ਵੀ ਨਾ ਜੀ। ਅਸਲ ਦੇ ਵਿੱਚ ਮੈਂ ਤੇਰਾ ਦੁੱਖ ਸਮਝ ਸਕਦਾ। ਇਹਦੇ ਕੋਲ ਬੇਗਮ ਹੈਗੀ ਆ, ਤੇਰੇ ਕੋਲ ਬੇਗਮ ਨਹੀਂ ਹੈਗੀ, ਤੈਨੂੰ ਸਿਖਾਇਆ ਮੇਰੇ ਬਹੁਤ ਨੁਕਸਾਨ ਹੋਇਆ ਜੀ, ਬਹੁਤ ਨੁਕਸਾਨ ਹੋਇਆ। ਇਹਨੂੰ ਬੇਗਮ ਸਾਰਾ ਵੱਲ ਸਿਖਾਇਆ ਹੈ, ਯਕੀਨ ਕਰੋ ਸਾਰਾ ਵੱਲ ਹੁੰਦਾ ਹੈ। ਇਹ ਵੀ ਬੇਗਮ ਤੋਂ ਵੱਲ ਸਿੱਖਣ ਲੱਗਿਆ ਸੀ, ਇਸੇ ਕੰਮ ਵਿੱਚ ਮਾਰ ਦਿੱਤੀ ਇਹਨੇ। ਨਹੀਂ ਜੀ ਇਹਦੀ ਕੋਈ ਅੱਛਾ ਨਹੀਂ ਇਹਨੇ ਮਾਰੀ। ਜਨਾਬ ਰਾਣਾ ਇਮਰਾਨ ਸਾਹਿਬ, ਤੁਸੀਂ ਤਾਂ ਇਦਾਂ ਤਿਆਰ ਹੋਏ ਆ। ਅਜਨ ਗੁਜ਼ਾਰਿਸ਼ ਹੈ ਆ ਵੀ ਅਸੀਂ ਸਪੈਸ਼ਲ ਕੋਈ ਦੇ ਵਾਸਤੇ ਤਿਆਰ ਨਹੀਂ ਹਾਂ। ਇਹ ਜਿਹੜੀ ਤਿਆਰੀ ਹੈ ਨਾ ਜਨਾਬ, 3 ਫੰਕਸ਼ਨ ਅਟੈਂਡ ਕਰਨੇ ਆ। ਇੱਕ ਤਾਂ ਮੀਆਂ ਸਾਹਿਬ ਦੀ ਜਨਾਬ ਚਰਸੀ ਕੜਾਈ ਅਸੀਂ ਚੈੱਕ ਕਰਨੀ ਆ। ਉਸ ਤੋਂ ਬਾਅਦ ਕੋਈ 1-2 ਫੌਤਗੀਆਂ ਜਨਾਬ ਐਲਾਨ ਕਰਵਾਇਆ ਹੈ ਵੀ ਅੱਜ ਜਿਹੜੇ ਜਿਹਨਾਂ ਕੋਈ ਸਾਲ ਦਾ ਵੀ ਫੌਤ ਹੋਇਆ ਹੈ ਨਾ, ਅਸੀਂ ਅੱਜ ਸਾਰੇ ਵਕਾਰ ਕੱਢ ਕੇ ਆਣੀ ਹੈ। ਤੇ ਇਹ ਸੂਟ ਸਪੈਸ਼ਲ ਇਸੇ ਵਾਸਤੇ ਸਵਾਇਆ, ਹੋਰ ਤਿਆਰੀ ਕੋਈ ਵਿਆਹ ਸ਼ਾਦੀ ਦੀ ਨਹੀਂ ਹੈ ਜਾਂ ਕੋਈ ਮੰਗਣੀ ਦੀ ਨਹੀਂ ਹੈ। ਸਿਰਫ ਹੈ ਵੀ ਜਿਹੜੇ ਕੋਈ ਗਮੀ ਖੁਸ਼ੀਆਂ ਵਾਲੇ ਹੈ ਨਾ ਬੰਦੇ, ਅੱਜ ਸਾਰੇ ਭੁਗਤਾਣੇ। ਸਾਰੇ ਨਵੇੜ ਤੇ ਤੁਹਾਡੀ ਕੜਾਈ ਕਿੱਥੇ ਤੱਕ? ਕੜਾਈ ਮਾਸ਼ਾਅੱਲਾ ਹੋਰ 10 ਤੋਂ 15 ਮਿੰਟ ਲੱਗਣਗੇ। ਹਾਂ ਵੀ ਉਹੀ ਪਤਾ ਨਾ 20 ਮਿੰਟ ਲੱਗਣਗੇ ਜੀ। ਫਿਰ ਗੱਲ ਕਹਿੰਦਾ, ਉਹ ਕਹਿੰਦਾ 10-15 ਮਿੰਟ, ਕਹਿੰਦਾ ਉਹ ਨਹੀਂ 20 ਮਿੰਟ। ਚਲੋ ਜੀ, ਮਿਲਦੇ ਆ ਤੁਹਾਨੂੰ ਹੁਣ ਪੂਰੀ ਕੜਾਈ ਤਿਆਰ ਹੋਣ ਤੇ। ਕਿਉਂ ਜੀ ਰਾਣਾ ਸਾਹਿਬ, ਉਧਰ ਦੇਖ ਲਿਆ ਕੁਝ ਕਰਨ ਲੱਗਿਆ, ਉਹ ਫਿਰ ਢੱਕਤਾ। ਹਾਂਜੀ ਜਨਾਬ ਮੀਆਂ ਸਾਹਿਬ, ਇਹ ਜਿਹੜਾ ਨਾ ਲਾਸਟ ਟੱਚ ਹੁੰਦਾ ਥੋੜਾ ਜਿਹਾ ਇਹਦੇ ਚ ਨਾ, ਅੱਛਾ ਕਿਉਂਕਿ ਇਹ ਅਦਰਕ ਜਿਹੜਾ ਲੰਮਾ ਹਾਂ ਸਹੀ ਹੈ, ਇਹ ਰੈੱਡ ਮਿਰਚਾਂ ਜਿਹੜੀਆਂ ਲੁੱਕ ਦੇਗੀ ਉਹਨੂੰ, ਆਹ ਸਹੀ ਹੈ। ਇਹ ਕਿਆ ਮੈਂ ਕਹਿੰਦਾ ਵੀ ਮਸ਼ਕੋ ਤਾਂ ਬਹੁਤ ਸੋਹਣੀ ਹੈ ਜੀ ਉਸਤਾਦ ਜੀ। ਹੈ ਜੀ, ਇਹ ਬਸ ਇਹਨੂੰ ਹੁਣ ਆਪਾਂ ਦਮ ਲੈਣਾ, ਹਾਂਜੀ ਤੇ ਇਹ ਘਿਓ ਜਦੋਂ ਉੱਪਰ ਆ ਗਿਆ ਨਾ, ਥੋੜਾ ਜਿਹਾ ਘਿਓ ਕੱਢਣਾ। ਕਿਉਂ ਆਣ ਲੱਗ ਗਏ? ਘਿਓ ਆਉਣ ਲੱਗ ਗਿਆ ਤੇ ਆਪਣੀ ਇਨਸ਼ਾਅੱਲਾ ਠੀਕ ਹੈ ਜੀ, ਜ਼ਬਰਦਸਤ ਜੀ, ਜ਼ਬਰਦਸਤ। ਸਭ ਸਹੀ ਰਹਿੰਦੇ ਅੱਜ
ਲਓ ਜੀ, ਗੱਲ ਜਿਹੜੀ ਹੈ ਨਾ ਉਹ ਦਮ ਤੇ ਪਹੁੰਚ ਗਈ ਹੋਈ ਹੈ ਤੇ ਦਮ ਵਾਸਤੇ ਮੈਂ ਇੱਕ ਕਹਿ ਰਿਹਾ ਤੁਹਾਨੂੰ, ਇੱਕ ਇੱਕ ਕਿੱਟ ਕੱਢ ਦਈਏ। ਨਹੀਂ ਹਾਂ ਕੋਈ ਨਹੀਂ, ਇੰਨਾ ਚੱਲਦਾ। ਅੱਛਾ, ਹੁਣ ਇਹਨੂੰ 10 ਮਿੰਟ 15 ਮਿੰਟ ਦਮ ਦਿਓ ਤਾਂ ਚੱਸ ਆਣੀ। ਆਪ 5-10 ਮਿੰਟ ਹੋ ਜਾਣਾ। ਠੀਕ ਹੋ ਗਿਆ, ਠੀਕ ਹੋ। ਲਓ ਜੀ, ਕੜਾਈ ਤੇ ਰੱਖੀ ਗਈ ਹੈ ਜੀ ਉਹਦੇ ਤੇ ਆਪਣਾ ਦਮ ਤੇ ਮੈਂ ਇੱਧਰ ਕੱਲ ਇੱਕ ਬੜਾ ਮਿਸਹੈਪ ਹੋਇਆ। ਮਿਸਹੈਪ ਹੀ ਮੈਂ ਤਾਂ ਕਹੂੰਗਾ ਵੀ ਮੇਰੀ ਫਰਾਂਸ ਵਰਲਡ ਕੱਪ ਦੇ ਵਿੱਚ ਜੀ ਫੇਵਰਟ ਟੀਮ ਸੀਗੀ, ਹਾਰ ਗਈ ਤੇ ਬੜਾ ਹੀ ਮੈਨੂੰ ਇਸ ਗੱਲ ਦੀ ਉਹ ਹੈ। ਹੁਣ ਦੂਜੇ ਨੰਬਰ ਤੇ ਮੇਰੀ ਸਪੇਨ ਹੈ ਜੀ, ਤੇ ਰਾਣਾ ਸਾਹਿਬ ਦੀ ਵੀ ਸਪੇਨ ਫੇਵਰਟ ਸੀਗੀ। ਅੱਛਾ, ਹਾਂਜੀ ਰਾਣਾ ਸਾਹਿਬ, ਕੀ ਕਹਿੰਦੇ ਆ ਕੱਲ ਵਾਲੇ ਤੇ ਅਗਲੇ ਆਉਣ ਵਾਲੇ ਮੈਚਾਂ ਬਾਰੇ ਤੁਹਾਡਾ? ਦੇਖੋ ਜੀ, ਇਹ ਅਸਲ 'ਚ ਇਸ ਟਾਈਮ ਨਾ ਦੋਨੇ ਟੀਮਾਂ ਜਿਹੜੀਆਂ ਵਾ ਨਾ, ਇਹ ਸਪੇਨ ਤੇ ਫਰਾਂਸ, ਇਹਦੇ 'ਚ ਬਹੁਤ ਅੱਛਾ ਕਿ ਰੈਂਕਿੰਗ 'ਚ ਵੀ। ਵੈਸੇ ਤਾਂ ਹੁਣ ਫਿਲਹਾਲ ਤਾਂ ਅਰਜਨਟਾਈਨ ਆ ਗਿਆ ਸੀ ਪਹਿਲੇ ਨੰਬਰ ਤੇ, ਲੇਕਿਨ ਪਹਿਲੇ ਫਰਾਂਸ ਤੇ ਸਪੇਨ ਪਹਿਲੇ ਦੂਸਰੇ ਤੇ ਸੀ। ਜਿਹੜਾ ਫਰਾਂਸ ਦਾ ਨਾ ਅਟੈਕ ਸਭ ਤੋਂ ਅੱਛਾ ਗਿਣਿਆ ਜਾ ਰਿਹਾ ਸੀ। 4 ਬੰਦੇ ਯਾਨੀ ਕਿ ਸਟ੍ਰਾਈਕਰ ਜਿਹੜੇ ਆ ਨਾ ਬਹੁਤ ਅੱਛੇ ਉਹਨਾਂ ਦੇ, ਓਲੀਸੇ ਤੇ ਡੈਂਬਲੇ ਤੇ ਆਪਣਾ ਐਮਬਾਪੇ। ਤੇ ਲੇਕਿਨ ਜਿਹੜਾ ਸਪੇਨ ਦਾ ਡਿਫੈਂਸ ਆ ਨਾ, ਸਪੇਨ ਦਾ ਡਿਫੈਂਸ ਜਿਹੜਾ ਵਾ ਸਭ ਤੋਂ ਬਿਹਤਰ ਡਿਫੈਂਸ ਜਿਹੜਾ ਸੀ ਨਾ, ਉਹਨਾਂ ਨੇ ਬਹੁਤ ਘੱਟ ਯਾਨੀ ਕਿ ਬਲਕਿ ਗੋਲ ਹੋਣੇ ਤਾਂ ਦੂਰ ਦੀ ਗੱਲ ਆ, ਉਹਨਾਂ ਨੇ ਗੋਲ ਤੇ ਜਿਹੜੇ ਅਟੈਕ ਆ ਨਾ ਉਹ ਬਹੁਤ ਗਿਣਤੀ ਦੇ ਆ। 2 ਮੈਚ ਉਹਨਾਂ ਦੇ ਐਸੇ ਆ ਵੀ ਜਿਨ੍ਹਾਂ ਦੇ ਗੋਲ ਤੇ ਅਟੈਕ ਹੀ ਕੋਈ ਨਹੀਂ ਹੋਇਆ, ਯਾਨੀ ਕਿ ਕੋਈ ਸ਼ਾਟ ਗੋਲ, ਯਾਨੀ ਕਿ ਉਹ ਮਿਡਫੀਲਡ ਨੇ ਇੰਨਾ ਅੱਛਾ ਖੇਲਿਆ ਨਾ, ਉਹਨਾਂ ਨੇ ਗੋਲਕੀਪਰ ਤੱਕ ਬਾਲ ਆਣ ਹੀ ਨਹੀਂ ਦਿੱਤੀ। ਸਹੀ ਵਾ। ਹੁਣ ਅਸਲ 'ਚ 2 ਮੈਚ ਜਿਹੜੇ ਆ ਨਾ ਇਹਦੇ 'ਚ ਬਹੁਤ ਅਹਿਮ ਸੀ। ਜਿਹੜਾ ਫਰਾਂਸ ਤੇ ਮਰਾਕਸ਼ ਦਾ ਸੀ ਨਾ, ਮਰਾਕਸ਼ ਵੀ ਪਹਿਲੀ 4 ਟੀਮਾਂ ਚੋਂ ਹੈ ਸੀ, ਲੇਕਿਨ ਉੱਥੇ ਉਹ ਬਾਹਰ ਹੋ ਗਈ। ਹੁਣ ਅਸਲ ਤਾਂ ਫਾਈਨਲ ਬਣਦਾ ਸੀ ਸਪੇਨ ਦਾ ਤੇ ਫਰਾਂਸ ਦਾ, ਲੇਕਿਨ ਹੁਣ ਉਹ ਟਾਈ ਇਸ ਤਰ੍ਹਾਂ ਦੀ ਪੈ ਗਈ ਵੀ ਇੱਕ ਟੀਮ ਨੇ ਅੱਛੀ ਨੇ ਜਿਹੜਾ ਵਾ ਨਾ ਬਾਹਰ ਹੋਣਾ ਵਾ। ਤੇ ਸਪੇਨ ਦਾ ਸ਼ੁਰੂ 'ਚ ਅਟੈਕ ਨਹੀਂ ਸੀ ਇੰਨਾ ਅੱਛਾ, ਲੇਕਿਨ ਆ ਪਿਛਲੇ 2 ਮੈਚਾਂ 'ਚ ਨਾ ਉਹਨਾਂ ਨੇ ਫਿਰ ਬਿਹਤਰ ਯਾਨੀ ਕਿ ਜਿਹੜਾ ਵਾ ਨਾ ਕੀਤਾ ਵੀ ਉਹਦੇ 'ਚ ਯਮਾਲ ਆ ਗਿਆ, ਫਿਰ ਉਹ ਦੂਸਰਾ ਉਹਨਾਂ ਦਾ ਉਹ ਲੰਬੇ ਬਾਲਾਂ ਵਾਲਾ ਮੁੰਡਾ ਨਿਕੋ ਵਿਲੀਅਮ, ਜਦੋਂ ਨਿਕੋ ਵਿਲੀਅਮ ਦੀ ਤੇ ਉਹਦੀ ਜੋੜੀ ਬਣਦੀ ਆ ਨਾ, ਫਿਰ ਉਹ ਬਹੁਤ ਮੁਸ਼ਕਲ ਹੁੰਦਾ ਵਾ ਕਿ ਕਿਸੇ ਬੰਦੇ ਨੂੰ। ਫਿਰ ਉਹਨਾਂ ਦਾ ਫਿਰ ਰੋਡਰੀ ਪੈਡਰੀ ਵਗੈਰਾ, ਜੇਨ ਦੀ ਫੀਡਿੰਗ ਬਹੁਤ ਅੱਛੀ ਆ ਹੈ। ਤੇ ਬਾਕੀ ਰਹਿ ਗਿਆ ਹੁਣ ਅਰਜਨਟਾਈਨ ਤੇ ਇੰਗਲੈਂਡ, ਕਿ ਐਸ 'ਚ 2 ਹੀ ਸੈਂਟਰ ਫਾਰਵਰਡ ਜਿਹੜੇ ਆ ਨਾ ਬਹੁਤ ਅੱਛੇ ਸੀ, ਐਰਿਕ ਹਾਲੈਂਡ ਤੇ ਕੇਨ, ਹੈਨਰੀ ਕੇਨ ਇੰਗਲੈਂਡ ਵਾਲਾ। ਤੇ ਇਸ ਕਰਕੇ ਉਹ ਐਰਿਕ ਹਾਲੈਂਡ ਨਾਲ ਵੀ ਲੋਕਾਂ ਨੂੰ ਬਹੁਤ ਯਾਨੀ ਕਿ ਹੈ ਸੀ, ਲੇਕਿਨ ਉਹ ਵੀ ਬਹੁਤ ਉੱਪਰ ਤੱਕ ਜਿਹੜਾ ਨਾ ਗਏ। ਹੁਣ ਹੈ ਕੱਲ ਨੂੰ ਦੇਖਣ ਵਾਲਾ ਕੰਮ ਕਿ ਇੰਗਲੈਂਡ ਜਿੱਤਦਾ ਵਾ। ਇੰਗਲੈਂਡ ਨੇ ਵੀ ਕੋਈ ਬਹੁਤ ਐਕਸਟਰਾਆਰਡਨਰੀ ਫੁੱਟਬਾਲ ਨਹੀਂ ਖੇਲਿਆ ਹੈ, ਨਾ ਅਰਜਨਟਾਈਨ ਨੇ ਖੇਲਿਆ ਵਾ, ਲੇਕਿਨ ਇਹਨਾਂ 'ਚੋਂ ਹੁਣ ਪਹਿਲਾ ਟਫ ਮੈਚ ਆ। ਇਸ ਤੋਂ ਬਾਅਦ ਤਾਂ ਲੱਗ ਤਾਂ ਹੀ ਰਿਹਾ ਕਿ ਸਪੇਨ ਨੂੰ ਕੋਈ ਨਹੀਂ ਰੋਕ ਸਕਦਾ। ਹਾਂਜੀ, ਰਾਤ ਵਾਲਾ ਜਿਹੜਾ ਮੈਚ ਸੀ ਨਾ, ਰਾਤ ਵਾਲਾ, ਉਹਨੂੰ ਵੇਖ ਕੇ ਤੇ ਤੁਹਾਨੂੰ ਲੱਗਦਾ ਹੈ ਕਿ ਜਨਾਬ ਫੁੱਟਬਾਲ ਦਾ ਨਾ ਇੱਕ ਅਲੱਗਾ ਹੀ ਕੋਈ ਇਹ ਸਿਆਰੇ ਤੋਂ ਆਏ ਨੇ ਤੇ ਖੇਡ ਰਹੇ ਨੇ, ਕਿਉਂਕਿ ਉਹ ਜਿਹੜੇ ਲੈਵਲ ਤੇ ਖੇਡ ਰਹੇ ਸੀ ਨਾ, ਉਸ ਤਰ੍ਹਾਂ ਲੱਗ ਰਿਹਾ ਸੀ ਕਿਸੇ ਦੌਰੇ ਜਿਸ ਤਰ੍ਹਾਂ ਬ੍ਰਾਜ਼ੀਲ ਹੁੰਦੀ ਸੀ ਕਿ ਜਨਾਬ ਉਹਨਾਂ ਦਾ ਇਸ ਤਰ੍ਹਾਂ ਲੱਗਦਾ ਸੀ ਕਿ ਇੱਕ ਅਲੱਗ ਹੀ ਟੀਮ ਹੈ, ਬਾਕੀ ਟੀਮਾਂ ਦਾ ਇੱਕ ਅਲੱਗ ਲੈਵਲ ਹੈ ਤੇ ਉਹਨਾਂ ਦਾ ਇੱਕ ਲੈਵਲ ਹੀ ਅਲੱਗ ਹੈ। ਇਸ ਵੇਲੇ ਸਪੇਨ ਦਾ ਰਾਤ ਵਾਲਾ ਮੈਚ ਵੇਖਣ ਤੋਂ ਬਾਅਦ ਇੰਝ ਲੱਗਦਾ ਕਿ ਫਾਈਨਲ ਇਹ ਡੈਫੀਨੇਟ ਜਿੱਤ ਜਾਣਗੇ। ਉਹ ਅੱਗੇ ਬਾਈ ਚਾਂਸ ਗੇਮ ਹੋ ਸਕਦੀ ਹੈ, ਕੋਈ ਤਾਂ ਥੱਲੇ ਮਤਲਬ ਬਾਕੀ ਹੈ। ਹਾਂਜੀ, ਫਿਰ ਇੱਕ ਚੀਜ਼ ਨਾ ਬ੍ਰਾਜ਼ੀਲ ਦੇ ਵਾਲੇ ਮੈਂ ਤੁਸੀਂ ਇੱਕ ਗੱਲ ਕਰ ਰਹੇ ਸੀ, ਉਹ ਜਿਹੜੀ ਬ੍ਰਾਜ਼ੀਲ ਦਾ ਕਹਿੰਦੇ ਨਾ, ਬ੍ਰਾਜ਼ੀਲ ਦੇ ਜ਼ਵਾਲ ਦੀ ਕੀ ਵਜ੍ਹਾ ਵਾ? ਬ੍ਰਾਜ਼ੀਲ ਦੇ ਜ਼ਵਾਲ ਦੀ ਵਜ੍ਹਾ ਨਾ ਯਾਨੀ ਕਿ 3-4 ਚੀਜ਼ਾਂ ਵਾ। ਇੱਕ ਤਾਂ ਉਹਨਾਂ ਦੀ ਫੈਡਰੇਸ਼ਨ ਦਾ, ਪਲੇਅਰਾਂ ਦਾ। ਇੱਕ ਸਾਰਿਆਂ ਤੋਂ ਬੜਾ ਮਸਲਾ ਇਹ ਹੈ ਕਿ ਉਹਨਾਂ ਦੇ ਪਲੇਅਰ ਨਾ ਬਹੁਤ ਯੰਗ ਏਜ 'ਚ ਯੂਰਪ 'ਚ ਚਲੇ ਜਾਂਦੇ ਆ। ਜਿਹੜੀ 2002 'ਚ ਜਿੱਤੀ ਸੀ ਨਾ ਬ੍ਰਾਜ਼ੀਲ ਦੀ ਟੀਮ, ਉਹਦੇ 'ਚ 3 ਜਾਂ 4 ਪਲੇਅਰ ਐਸੇ ਸੀ ਜਿਹੜੇ ਸਿਰਫ ਯੂਰਪ 'ਚ ਖੇਡਦੇ ਸੀ, ਬਾਕੀ ਸਾਰੇ ਉਹਨਾਂ ਦੇ ਮਕਾਮੀ ਕਲੱਬਾਂ 'ਚ ਖੇਡਦੇ ਸੀ। ਹੁਣ ਜਿਹੜੀ ਟੀਮ 2022 ਸੀ ਨਾ, ਉਹ 3-4 ਪਲੇਅਰ ਸੀ ਜਿਹੜੇ ਕਿ ਬ੍ਰਾਜ਼ੀਲ ਦੇ ਮਕਾਮੀ ਕਲੱਬਾਂ 'ਚ ਖੇਡਦੇ ਸੀ, ਬਾਕੀ ਉਹ ਯੂਰਪ 'ਚ ਤਾਂ ਉਹਨਾਂ ਦਾ ਯਾਨੀ ਕਿ ਦੇਖੋ ਨਾ, ਉਹ ਭਾਵੇਂ ਸਪੇਨ ਦੇ ਕਲੱਬ ਆ, ਭਾਵੇਂ ਫਰਾਂਸ ਦੇ ਕਲੱਬ ਆ, ਭਾਵੇਂ ਜਰਮਨੀ ਦੇ ਕਲੱਬ ਆ, ਹਰ ਕਲੱਬ 'ਚ ਬ੍ਰਾਜ਼ੀਲ ਖੇਡ ਰਿਹਾ। ਲੇਕਿਨ ਬ੍ਰਾਜ਼ੀਲ 'ਚ ਯਾਨੀ ਕਿ ਕਿਤੇ ਬ੍ਰਾਜ਼ੀਲ ਨਹੀਂ ਖੇਡ ਰਿਹਾ ਹੈ। ਬ੍ਰਾਜ਼ੀਲ ਦੇ ਪਲੇਅਰ ਤਾਂ ਸਾਰੀ ਦੁਨੀਆ 'ਚ ਖੇਡ ਰਹੇ ਆ, ਲੇਕਿਨ ਬ੍ਰਾਜ਼ੀਲ ਆਪ ਨਹੀਂ ਕਿਤੇ ਖੇਡ ਰਿਹਾ ਇਸ ਤਰ੍ਹਾਂ। ਬਲਕਿ ਨਾ ਇੱਕ ਚੀਜ਼ ਮੈਂ ਐਡ ਕਰਨਾ ਚਾਹੁੰਦਾ ਕਿ ਬ੍ਰਾਜ਼ੀਲ ਦਾ ਜਿਹੜਾ ਫੁੱਟਬਾਲ ਖੇਲਣ ਦਾ ਸਟਾਈਲ ਸੀ ਨਾ, ਉਹਦੇ ਵਿੱਚ ਡਰਿਬਲਿੰਗ ਬੜੀ ਮੇਨ ਚੀਜ਼ ਸੀ, ਠੀਕ ਹੈ। ਲੇਕਿਨ ਯੂਰਪੀਅਨ ਸਟਾਈਲ ਦੇ ਵਿੱਚ ਡਰਿਬਲਿੰਗ ਦਾ ਕੋਈ ਕਿਰਦਾਰ ਨਹੀਂ, ਪਾਸਿੰਗ ਦਾ ਬਹੁਤ ਜ਼ਿਆਦਾ ਫੋਕਸ ਹੈ।
ਹੁਣ ਰੌਲਾ ਹੈ ਕਿ ਜਿਹੜਾ ਬ੍ਰਾਜ਼ੀਲੀਅਨ ਵੀ ਕੋਈ ਵੀ ਯੂਰਪੀਅਨ ਲੀਗ ਹਾਂ। ਜੁਆਇਨ ਕਰਦਾ ਹੈ ਹਾਂ ਉਹਨੂੰ ਡੈਫੀਨੇਟ ਉੱਥੇ ਐਡਜਸਟ ਹੋਣ ਵਾਸਤੇ ਤੁਹਾਨੂੰ ਉਸ ਸਟਾਈਲ ਵਿੱਚ ਪਾਸਿੰਗ ਸਟਾਈਲ ਵਿੱਚ ਜਾਣਾ ਪੈਂਦਾ ਹੈ। ਉਹ ਜਿਹੜਾ ਓਰੀਜਨਲ ਖੇਲ ਸੀ ਨਾ ਬ੍ਰਾਜ਼ੀਲ ਦਾ ਉਸ ਨਾਲ ਬਹੁਤ ਜ਼ਿਆਦਾ ਮੁਤਾਸਿਰ ਹੋਇਆ। ਹੁਣ ਉਹ ਬਲਕਿ ਇਹ ਜਿਹੜਾ ਨੇਮਾਰ ਸੀ ਬਲਕਿ ਕਿ ਇਹ ਆਖਰੀ ਪਲੇਅਰ ਆ ਆਖਰੀ ਪਲੇਅਰ ਜਿਹੜਾ ਆਖਰੀ। ਮਤਲਬ ਹੈ ਜਿਹੜਾ ਇਸ ਸਟਾਈਲ ਦਾ ਹਾਂ player ਸੀ। ਬ੍ਰਾਜ਼ੀਲ ਦਾ ਹਾਂ। ਸਟਾਈਲ ਜਿਹੜਾ ਸੀ ਨਾ ਸਟਾਈਲ ਸਮਝੋ ਕਿ ਜਦੀ ਪੈਸਾ ਜਿਹੜਾ ਨਾ ਹਾਂ ਯੂਰਪੀਅਨ ਲੀਗਸ ਦਾ ਪੈਸਾ ਹਾਂ ਉਹ ਬ੍ਰਾਜ਼ੀਲ ਦੇ ਸਟਾਈਲ ਨੂੰ ਖਾ ਗਿਆ ਹੈ। ਹਾਂ ਵੈਨੇਸ਼ੀਅਸ ਜੂਨੀਅਰ ਵਿੱਚ ਸਾਨੂੰ ਪੂਰਾ ਬ੍ਰਾਜ਼ੀਲ ਨਹੀਂ ਨਜ਼ਰ ਆਉਂਦਾ ਨਹੀਂ ਆਂਦਾ ਉਹ ਤਾਂ ਅੱਧਾ ਯੂਰਪ ਲੱਗਦਾ ਹੈ ਯੂਰਪ ਹਾਂ। ਬ੍ਰਾਜ਼ੀਲ ਜਿਸ ਤਰ੍ਹਾਂ ਰੋਨਾਲਡੀਨੋ ਦਾ ਹੈ ਸੀ ਇਹ ਕਾਕਾ ਦਾ ਸੀ ਇਸ ਦਾ ਸੀ ਇਹ ਯਾਨੀ ਕਿ ਬ੍ਰਾਜ਼ੀਲ ਵਾਲਾ ਜਿਹੜਾ ਸਟਾਈਲ ਇਹ ਨੇਮਾਰ ਆਖਰੀ ਪਲੇਅਰ ਆ ਇਸ ਤੋਂ ਬਾਅਦ ਉਹ ਨਹੀਂ। ਅਰੇ ਇਹ ਲੱਗ ਵੀ ਰਿਹਾ ਵਾ ਕਿ ਹੁਣ ਜਿਸ ਤਰ੍ਹਾਂ ਇੱਕ ਟੀਮ ਚਾਰਾਂ ਚੋਂ ਯਾਨੀ ਕਿ ਜਿਹੜਾ ਵਾ ਨਾ ਯੂਰਪ ਤੋਂ ਇਲਾਵਾ ਵਾਲੇ ਪਹੁੰਚੀ ਲੱਗ ਇਹ ਰਿਹਾ ਕਿ ਅਗਲੇ ਸਾਲਾਂ 'ਚ ਯੂਰਪ ਦੀ ਡੋਮੀਨੈਂਸ ਯੂਰਪ ਦਾ ਡੋਮੀਨੇਸ਼ਨ ਅਰਜਨਟਾਈਨ ਦੇ ਆ ਪਲੇਅਰ ਜਿਹੜੇ ਆ ਨਾ ਇਹ ਕਾਫੀ ਬਾਬੇ ਆ ਇਹਨਾਂ ਨੇ ਹੁਣ ਇੱਕ ਦਫਾ ਅਰਜਨਟਾਈਨ ਦੀ ਟੀਮ ਨਾ ਕਾਫੀ ਨੀਚੇ ਜਾਏਗੀ ਤੇ ਫਰਾਂਸ ਦੇ ਇੱਕ ਪਹਿਲੋ ਵਕਤ ਆਇਆ ਸੀ 2010 ਤੇ 14 ਹਾਂ ਉਹਦੇ ਚ ਉਹਨਾਂ ਦਾ ਇੱਕ ਟੀਮ ਬੜੀ ਅੱਛੀ ਯਾਨੀ ਕਿ ਬਿਲਡ ਹੋਈ ਸੀ ਯੰਗ ਟੀਮ ਉਹ 16 ਜੇ ਤੇ ਯਾਨੀ ਕਿ ਜਿਹੜਾ ਖਤਮ ਹੋਇਆ ਉਸ ਤੋਂ ਬਾਅਦ ਫਰਾਂਸ ਹੁਣ ਸਪੇਨ ਫਿਰ ਦੁਬਾਰਾ ਜੁੜਿਆ ਹਾਂਜੀ ਜੀ ਸਪੇਨ ਬਹੁਤ ਤੇਜ਼ੀ ਨਾਲ ਜੀ ਅੱਗੇ ਆ ਰਿਹਾ ਫੁੱਟਬਾਲ ਦੀ ਦੁਨੀਆ 'ਚ। 2010 ਚ ਮੈਂ ਇਹਨਾਂ ਦਾ ਮੈਚ ਦੇਖਿਆ ਜੀ ਲਾਈਵ ਸਾਊਥ ਅਫਰੀਕਾ ਦੇ ਵਿੱਚ ਤੇ ਉਸ ਤੋਂ ਬਾਅਦ ਇਹ ਹੁਣ ਫਾਈਨਲ 'ਚ ਪਹੁੰਚੇ ਆ। ਕਿੰਨੇ ਸਾਲ ਬਾਅਦ ਜੀ 16 ਸਾਲ ਬਾਅਦ। ਹਾਂ 16 ਸਾਲ ਬਾਅਦ ਤੇ ਲੱਗ ਹੀ ਰਿਹਾ ਵੀ ਸਵੇਰ ਆਂਦਾ ਜਿਹੜਾ ਫਾਈਨਲ ਹੈ ਨਾ ਇਹ ਇਹਨਾਂ ਦਾ ਹੀ ਹੋਣਾ। ਬਹੁਤ ਅੱਛਾ ਫੁੱਟਬਾਲ ਖੇਡ ਰਹੇ ਜੀ। ਬਾਕੀ ਕੋਈ ਅੰਪਾਇਰ ਨਾ ਇਹਨਾਂ ਨਾਲ ਕਰਨ ਹੱਬੀ ਨੱਬੀ ਤੇ ਬਾਕੀ ਫਾਈਨਲ ਇਹਨਾਂ ਦਾ ਹੀ। ਆਪਣਾ ਨਾ ਸਪੇਨ ਜਿਹੜਾ ਹੈ ਨਾ ਇੱਕ ਚੀਜ਼ ਅਸੀਂ ਡਿਸਕਸ ਕਰ ਰਹੇ ਸੀ ਕਿ ਉਹਨਾਂ ਦੀ ਟੀਮ ਹੈ ਬਿਲਕੁਲ ਯੰਗ ਲੜਕੇ ਨੇ ਹਾਂ ਬਿਲਕੁਲ ਯੰਗ ਸਭ ਨੀਚੇ ਜਿਹੜੇ 25 ਤੁਸੀਂ ਥੱਲੇ 20 ਮਤਲਬ ਕਿ 21 ਤੋਂ 25 ਜ਼ਿਆਦਾ ਵਾ ਜ਼ਿਆਦਾ ਨੇ ਦੋ ਤਿੰਨ ਪਲੇਅਰ ਆ ਉਹ ਇਸ ਚੀਜ਼ ਦਾ ਹੁਣ ਲੱਗ ਰਿਹਾ ਹੈ ਬਈ ਅਗਲੇ ਨਾ 10-15 ਸਾਲ ਹਾਂ 10 ਸਾਲ ਤੇ 10 ਪੱਕੇ ਸਾਲ ਇਹ ਜਿਹੜੇ ਮੁੰਡੇ ਹਨ ਨਾ ਇਹ ਆਪਣਾ ਡੋਮੀਨੇਸ਼ਨ ਬਰਕਰਾਰ ਰੱਖਣੇ ਕਮ ਅਜ਼ ਕਮ ਮਜ਼ੀਦ 2 ਵਰਲਡ ਕੱਪ ਵੀ ਨਾ ਇਹ ਚੀਜ਼ ਸਪੇਨ ਦੀ ਨਜ਼ਰ ਆ ਰਹੀ ਹੈ ਕਿ ਉਸ ਚੀਜ਼ ਦੇ ਨਾਲ ਡੋਮੀਨੇਸ਼ਨ ਫੁੱਟਬਾਲ ਦੇ ਉੱਤੇ ਨਜ਼ਰ ਆ ਰਿਹਾ ਕਿ ਬਰਕਰਾਰ ਹਾਂ ਜਿਸ ਤਰ੍ਹਾਂ ਨਿਕੋ ਵਿਲੀਅਮ ਯਮਾਲ ਆ ਪੈਡਰੀ ਆ ਉਹਦੇ ਤੋਂ ਤਾਂ ਲੱਗ ਰਿਹਾ ਵਾ ਕਿ ਅਗਲੇ 10 ਸਾਲ ਤੱਕ ਇਹ ਕੰਬੀਨੇਸ਼ਨ ਜਿਹੜਾ ਨਾ ਇਹ ਉਹਨਾਂ ਦਾ ਪਹਿਲਾ ਵਰਲਡ ਕੱਪ ਹੈ ਇਸ ਟਾਈਮ ਤੇ ਉਸ ਤੋਂ ਬਾਅਦ ਅਗਲੇ ਵਰਲਡ ਕੱਪ 2-3 ਵਰਲਡ ਕੱਪ ਉਹ ਬੜੇ ਅੱਛੇ ਹੋਰ ਖੇਲਣਗੇ। ਤੇ ਪਿਛਲੇ ਦਿਨਾਂ ਹੀ ਨਾ ਮੈਂ ਇੱਕ ਹੋਰ ਚੀਜ਼ ਗੱਲ ਕਰਨਾ ਚਾਹੁੰਦਾ ਕਿ ਸਾਡੇ ਜਿਹੜੇ ਕੁਝ ਕਲਾਸਿਕ ਅਸੀਂ ਕਲਾਸਿਕ ਏਜ ਵਾਲੇ ਆ ਨਾ ਅਸੀਂ ਹੁਣ ਉਹ ਨਹੀਂ ਕਲਾਸਿਕ ਹੁਣ ਸਾਡੇ ਨਾ ਅੱਛਾ ਸਾਡੇ ਜਿਹੜੇ ਹਨ ਨਾ ਸਾਡੇ ਤਬਕੇ ਨੇ ਹਰ ਮੈਚ ਤੋਂ ਬਾਅਦ ਨਾ ਬੜਾ ਅਫਸੋਸ ਕੀਤਾ ਜੀ ਇਸ ਮੈਚ ਤੋਂ ਬਾਅਦ ਨੇਮਾਰ ਚਲਾ ਗਿਆ ਦੁਬਾਰਾ ਨਹੀਂ ਆਏਗਾ ਰੋਨਾਲਡੋ ਚਲਾ ਗਿਆ ਦੁਬਾਰਾ ਨਹੀਂ ਆਏਗਾ ਹੁਣ ਮੈਸੀ ਇੱਕ ਮਿਸਾਲ ਚਲਾ ਗਿਆ ਦੁਬਾਰਾ ਨਹੀਂ ਯਾਨੀ ਕਿ ਇਸ ਚੀਜ਼ ਦਾ ਬੜਾ ਅਫਸੋਸ ਕਰ ਰਹੇ ਸੀ ਲੇਕਿਨ ਇਹ ਹਰ ਦੌਰ ਵਿੱਚ ਇਹ ਚੀਜ਼ ਰਹੀ ਹੁਣ ਜਿਹੜੀ ਇਹ ਨਵੀਂ ਜਨਰੇਸ਼ਨ ਆ ਗਈ ਹੈ ਨਾ ਹੁਣ ਲੋਕ ਹਾਲਾਂਕਿ ਕਈ ਲੋਕ ਕਹਿੰਦੇ ਸੀ ਹੁਣ ਜੀ ਮੈਸੀ ਰੋਨਾਲਡੋ ਫਲਾਣਾ ਤੇ ਹਟ ਕੇ ਆਏਗਾ ਹੀ ਨਹੀਂ ਇਹ ਚੀਜ਼ ਨਹੀਂ ਹੁੰਦੀ ਹਰ ਦੌਰ ਇਹ ਰਿਪਲੇਸਮੈਂਟ ਆਉਂਦੀ ਹੈ ਯਮਾਲ ਆ ਗਿਆ ਹੈ ਇਹ ਮੁੰਡੇ ਮਤਲਬ ਜੋਰਡ ਬੈਲਿੰਗਮ ਹੈ ਛੋਟੇ ਮੁੰਡੇ ਨੇ ਹਾਲੈਂਡ ਹੈ ਮਤਲਬ ਇਹ ਸਾਰੇ ਜਿਹੜੇ ਨਵੇਂ ਆਏ ਨਾ ਇਹ ਅਗਲੇ ਸਾਲਾਂ 'ਚ ਇਹ ਆਪਾਂ ਨੂੰ ਐਵੇਂ ਹੀ ਲੱਗਣਗੇ ਜਿਵੇਂ ਕੋਈ ਮੈਸੀ ਹੈ ਕੋਈ ਰੋਨਾਲਡੋ ਹੈ ਕੋਈ ਫਲਾਣਾ ਇਸ ਵੇਲੇ ਰਿਪਲੇਸਮੈਂਟ ਅੱਲਾਹ ਵੱਲੋਂ ਇੱਕ ਨੇਚਰ ਇੱਕ ਹੈ ਨੈਚੁਰਲੀ ਆ ਜਾਂਦੀ ਹੁੰਦੀ ਹੈ। ਬਿਲਕੁਲ ਮੈਂ ਐਡ ਕਰਨਾ ਚਾਹ ਰਿਹਾ ਜੀ ਸਪੇਨ ਐਸੀ ਟੀਮ ਹੈ ਜੀ ਇਹ 2010 ਦਾ ਵਰਲਡ ਕੱਪ ਪਹਿਲਾ ਮੈਚ ਹਾਰੇ ਸੀ ਜੀ ਇਹਨਾਂ ਕੋ ਅੱਜ ਤੱਕ ਰਿਕਾਰਡ ਆ ਹਾਰ ਕੇ ਚੈਂਪੀਅਨ ਹੋਏ ਸੀ 2010 ਦਾ ਪਹਿਲਾ ਮੈਚ ਹਾਰ ਕੇ ਫਾਈਨਲ ਜਿੱਤ ਗਏ ਸੀ ਤੇ ਲਿਹਾਜ਼ਾ ਐਸੀ ਵੀ ਪਹਿਲਾ ਮੈਚ ਬਰਾਬਰ ਕਰ ਗਏ ਸੀ ਮੇਰੇ ਦੇਣ ਵਿੱਚ ਸ਼ਾਇਦ ਹਾਰ ਗਏ ਹਾਰੇ ਨਹੀਂ ਚਲੋ ਬਹਰਾਲ ਜੀ ਬਹੁਤ ਜੀ ਮਦਰ ਸਾਹਿਬ ਆ ਗਏ ਜੀ ਜਨਾਬ ਹੁਣ ਮੰਜੀ ਤੀਜੀ ਵੀ ਕਰਵਾ ਲਓ। अस्सलाम वालेकुम जी ਤੇ ਅੰਤਾਲ ਸਾਹਿਬ ਵੀ ਆ ਗਏ ਇੱਕ ਸਰਕਾਰ ਯੋਗ ਕੇ ਪਤਾ ਨਹੀਂ ਕੀ ਯਾਰ ਮੈਨੂੰ ਸਾਡੀ ਕੁਕਿੰਗ ਹੁਣ ਤੁਸੀਂ ਬੁਲਾ ਕੇ ਸਾਰੀ ਦਿਨ ਲਾਈਵ ਕੁਕਿੰਗ ਵੀ ਕੱਲ ਇਹ ਗੱਲ ਕਰ ਰਿਹਾ ਯੋਗ ਦਾ ਹਾਂਜੀ ਅੰਤਾਲ ਸਾਹਿਬ ਤੁਹਾਨੂੰ ਦਿਖਾਣ ਲੱਗੇ ਫਾਈਨਲ ਲੁੱਕ ਜੀ ਇਹ ਵੈਸੇ ਕਿਨੇ ਪਕਾਇਆ ਕਿਨੇ ਇਹ ਜੀ ਸ਼ੈਫ ਫਰਮ ਸਾਊਥ ਅਫਰੀਕਾ ਓ ਵਾਹ ਜੀ ਵਾਹ ਕੀ ਬਾਤ ਸਾਊਥ ਅਫਰੀਕਾ ਤੇ ਹੋਰ ਸ਼ੈਫ ਬੈਠਾ ਉਹ ਨਾ ਲਓ ਸਰ ਜੀ ਮੁਨੀਮ ਨਾਮ ਸਾਹਿਬ ਮਾਸ਼ਾਅੱਲਾ ਜਜ਼ਾਕ ਹਾਂ ਦੇਖੋ ਜੀ ਇਹ ਫਾਈਨਲ ਲੁੱਕ ਹੈ ਜੀ ਇਹਦੀ ਨਹੀਂ ਇਹ ਤਰੀ ਜੀ ਨਹੀਂ ਉੱਤੇ ਆਈ ਜਿਹੜਾ ਉਹ ਤਰੀ ਆ ਗਈ ਤਰੀ ਆ ਗਈ ਸੀ ਤੁਸੀਂ ਲੇਟ ਆਏ ਅੱਛਾ ਅਸੀਂ ਲੇਟ ਆਏ ਆ ਕੇ ਚਲ ਗਈ ਉਹ ਆ ਕੇ ਚਲੀ ਗਈ ਜ਼ਬਰਦਸਤ ਹੁਣ ਨਜ਼ਰ ਆਈ ਤਰੀ ਕੀ ਬਾਤ ਜ਼ਬਰਦਸਤ ਜੀ ਚਲੋ ਜੀ ਦੇਖ ਬਾਕੀ ਹੁਣ ਖਾ ਕੇ ਪਤਾ ਲੱਗੇਗਾ ਟੇਸਟ कैसा जी ਹਾਂਜੀ ਬਾਕੀ ਦੇਖਣ ਤੇ तारीफ ਤਾਂ ਕਰੂੰਗਾ ਰੋਟੀ ਪੈਸੇ ਰੋਟੀ ਦਾ ਇਹ ਮੀਆਂ ਸਾਹਿਬ ਵਾਲਾ ਸਾਰਾ ਕੁਝ ਹੋ ਰਿਹਾ ਜੀ ਹਾਂਜੀ ਹਾਂਜੀ ਅੱਛਾ ਬਹੁਤ ਜ਼ਬਰਦਸਤ ਬਹੁਤ ਵੱਡੀ ਭਾਈ ਮੈਂ ਲਓ ਜੀ
ਇੱਕ ਮਿੰਟ ਜੀ, 6 ਇੱਕਦਮ ਕਰ ਲਓ। ਇੱਕ ਮਿੰਟ ਸਰਕਾਰ, ਇੱਕ ਮਿੰਟ ਸਬਰ ਕਰ ਜੋ। ਮਾਸ਼ਾਅੱਲਾ, ਨਹੀਂ ਖਾਓ ਖਾਓ। ਜ਼ਾਹਦ ਸਾਹਿਬ ਮੈਂ ਤਾਂ ਤੁਹਾਡੇ ਲੱਗਿਆ ਹੋਇਆ, ਰਿਵਿਊ ਦਿਓ ਫਿਰ ਮੈਂ ਵੀ ਰੋਟੀ ਖਾਣੀ। ਮਾਸ਼ਾਅੱਲਾ ਜੀ, ਸਾਰਿਆਂ ਤੋਂ ਪਹਿਲਾਂ ਤਾਂ ਇਹ ਮੀਆਂ ਅਬਦੁੱਲਾ ਸਾਹਿਬ ਵੱਲੋਂ ਜੀ, ਹਾਂਜੀ ਹਾਂਜੀ। ਬਹੁਤ ਮਿਹਰਬਾਨੀ ਮੀਆਂ ਸਾਹਿਬ, ਤੁਸੀਂ ਬੜਾ ਅੱਛਾ ਇਨੀਸ਼ੀਏਟਿਵ ਲਿਆ ਜੀ। ਇਹ ਮੌਸਮ ਵੀ ਅੱਛਾ ਹੋ ਗਿਆ ਤੇ मूड भी कुछ हुआ ਹਾਂ ਮੂਡ ਵੀ ਖੁਸ਼ਗਵਾਰ ਹੋ ਗਿਆ ਜੀ ਤੇ ਕੁਕਿੰਗ ਬੜੀ ਜ਼ਬਰਦਸਤ, ਬਲ ਬਹੁਤ ਸੋਹਣਾ ਬਣਿਆ ਜੀ, ਬਹੁਤ ਜ਼ਬਰਦਸਤ, ਬੜਾ ਮਜ਼ਾ ਆ ਰਿਹਾ ਜੀ। ਰਾਣਾ ਸਾਹਿਬ ਦੱਸੋ ਜਰਾ। ਮਾਸ਼ਾਅੱਲਾ ਬਹੁਤ ਅੱਛਾ, ਬੜਾ ਸਿੰਪਲ ਤਰੀਕੇ ਨਾਲ ਜਿਹੜਾ ਵਾ ਨਾ ਬਣਿਆ ਵਾ, ਕਰ ਬਹਿ ਕੇ ਮੇਰੀ ਤਵੱਕੋ ਤੋਂ ਖਿਲਾਫ ਅੱਛਾ ਬਣਿਆ ਵਾ। ਅੱਛਾ। ਮੈਂ ਜਦੋਂ ਦੇਖ ਰਿਹਾ ਸੀ ਨਾ, ਮੈਂ ਕਿਹਾ ਵੀ ਇਹਨਾਂ ਦਾ ਚੀਜ਼ਾਂ ਦੇ ਇਨਗਰੀਡੀਐਂਟ ਦਾ ਤੇ ਮੈਨੂੰ ਥੋੜਾ ਜਿਹਾ ਸ਼ੱਕੋ ਸ਼ੁਬਾ ਜਿਹਾ ਸੀ, ਲੇਕਿਨ ਸਾਰਨ ਆਊਟਸਟੈਂਡ ਹੈ। ਕੀ ਬਾਤ, ਜ਼ਬਰਦਸਤ। ਥੈਂਕ ਯੂ ਰਾਣਾ ਸਾਹਿਬ। ਇਧਰ ਇਹੀ ਰਿਵਿਊ ਤੁਹਾਡਾ ਸਾਰਿਆਂ ਦਾ ਵੀ ਓਕੇ, ਐਨ ਕਰਕੇ ਗੁੱਟਾ ਕਰ ਦੋ। ਨਦੀਮ ਸਾਹਿਬ ਨਹੀਂ ਮੈਂ ਆਪਣਾ ਨਾ ਮੈਂ ਖੁਦ ਵੀ ਕੁਕਿੰਗ ਚੁੰਗੇ ਕਰਦਾ ਰਹਿਣਾ ਰਾਣਾ ਸਾਹਿਬ ਤਰ੍ਹਾਂ। ਇਸ ਵੇਲੇ ਤੂੰ ਇਹਨੂੰ ਮੈਂ ਮਤਲਬ ਨਾ 9 ਆਊਟ ਆਫ 10 ਯਾਨੀ ਕਿ ਬਿਹਤਰੀਨ ਮਾਰਕ, ਬਹੁਤ ਅੱਛਾ। ਯਾਨੀ ਕਿ ਹਰ ਚੀਜ਼ ਥੋੜੇ ਜੇ ਇੱਕ ਵਸਾਇਲ ਦੇ ਵਿੱਚ ਇੱਕ ਜਗ੍ਹਾ ਤੇ ਬਹਿ ਕੇ ਇੰਨੇ ਯਾਨੀ ਕਿ ਬੜਾ ਸੋਹਣਾ ਹੈ ਮਾਸ਼ਾਅੱਲਾ। ਹਾਂ ਕੀ ਬਾਤ। ਥੈਂਕ ਯੂ ਜੀ, ਥੈਂਕ ਯੂ। ਲਓ ਜੀ ਹੁਣ ਮੈਂ ਵੀ ਖਾ ਲਵਾਂ, ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਗੱਲਬਾਤ। ਲਓ ਵੀ ਮਿੱਤਰੋ, ਸ਼ਾਮ ਦਾ ਵੇਲਾ ਹੋ ਗਿਆ। ਇਹ ਰਾਣਾ ਸਾਹਿਬ ਕੀ ਟਾਈਮ ਹੋ ਗਿਆ? ਕੋਈ ਟਾਈਮ ਨਹੀਂ, 3:30 ਹੋਏ। ਹੈ 3:30 3:30 ਹਲੇ ਤਾਂ ਫਿਰ ਕੋਈ ਸ਼ਾਮ ਦਾ ਵੇਲਾ ਨਹੀਂ ਹੋਇਆ। ਅੱਛਾ ਗੱਲ ਸੁਣ ਲਓ ਮੇਰੀ। ਨਹੀਂ ਮੌਸਮ ਦੇ ਹਿਸਾਬ ਤੋਂ ਇੰਜ ਹੀ ਲੱਗ ਰਿਹਾ ਵੀ ਜਿਵੇਂ ਸ਼ਾਮਾਂ ਹੋ ਗਈਆਂ ਹੈ, ਤੇ ਮੈਂ ਵੀ ਸਮਝਿਆ ਵੀ ਕਿਤੇ 3 ਘੰਟੇ ਤਾਂ ਤੂੰ ਸਿਰਫ ਕੜਾਈ ਪਕਾਉਂਦਾ ਰਿਹਾ। ਮੈਨੂੰ ਇੰਜ ਲੱਗ ਰਿਹਾ ਵੀ 3 ਘੰਟੇ ਤਾਂ ਤੂੰ ਸਿਰਫ ਪਕਾਇਆ। ਅੱਛਾ ਜੀ, ਗੱਲ ਇਹ ਹੈਗੀ ਆ ਵੀ ਬੈਟਰੀ ਹੁਣ ਮੇਰੀ ਲੋ ਆ, ਮੈਂ ਇਹ ਕਹਿਣ ਲੱਗਿਆ ਵੀ ਆਪਾਂ ਬਾਏ ਕਰ ਲਈਏ। ਬਹੁਤ ਸ਼ੁਕਰੀਆ ਜਨਾਬ ਸਾਰੇ ਦੋਸਤਾਂ ਦਾ, ਜਿੰਨੇ ਵੀ ਮੇਰੇ ਦੋਸਤ ਇਸ ਵੇਲੇ ਇੱਥੇ ਮੌਜੂਦ ਆ। ਅਹਿਸਾਨ ਸਾਬਰੀ ਸਾਹਿਬ, ਮੀਆਂ ਲਤਫੁੱਲਾ, ਅੰਟਾਲ ਸਾਹਿਬ ਵੀ ਆ ਗਏ, ਰਾਣਾ ਇਮਰਾਨ ਸਾਹਿਬ, ਸ਼ਬਾਜ਼ ਸਾਹਿਬ, ਜਨਾਬ ਨਦੀਮ ਅਸਰਾਰ ਸਾਹਿਬ ਤੇ ਲਿਆਕਤ ਸਾਹਿਬ ਤੇ ਰਾਣਾ ਸਾਹਿਬ ਵੀ ਸਾਡੇ ਕਲਾਸ ਫੈਲੋ ਹੀ ਆ ਜੀ। ਹਾਂ ਇਹ ਬਾਅਦ ਚ ਵੀ ਪੜ੍ਹਦੇ ਰਹੇ ਆ। ਇਹ ਮੇਲੋ ਇਹਨੇ ਹਲੋ ਫਿਰ ਤੁਮ ਦਿੰਨੇ ਇੱਕ ਮਿੰਟ ਵੀਡੀਓ ਮੋਕਲਵੇ ਗੱਲ ਕਰ ਇੱਕ ਮਿੰਟ ਨਹੀਂ ਉਹਨੂੰ ਸਾਂਭ ਕੇ ਰੱਖਣਾ। ਉਹਨੂੰ ਲੈ ਹੁਣ ਨਹੀਂ ਰਾਣਾ ਨਾ ਮੈਂ ਹੱਕ ਨਹੀਂ ਦੇਣਾ ਹੁਣ ਬਸ। ਰਾਣਾ ਸਾਹਿਬ ਨੇ ਗੁਜ਼ਰਨ ਦੇ ਮੇਰੇ ਮਹੱਲੇ ਚੋਂ। ਓਏ ਇੰਜ ਕੋਈ ਨਹੀਂ ਪਤਾ ਲੱਗਣੀ, ਬਾਜ ਨਹੀਂ ਆਣੀ ਤੈਨੂੰ ਬਾਅਦ ਹੀ ਸੁਣ ਲੈਣੀ। ਬਾਅਦ ਦੇ ਮੱਲੇ ਗੁਜ਼ਾਰਾਂਗੇ, ਬਾਅਦ ਚ ਮੱਲੇ ਚਲੋ ਗੁਜ਼ਾਰ ਲੈਣੇ। ਅੱਛਾ ਨਹੀਂ ਉਹ ਬਾਅਦ ਹੀ ਕਰ ਲੈਣੇ। ਤੇ ਬਹੁਤ ਸ਼ੁਕਰੀਆ ਜੀ ਦੋਸਤਾਂ ਦਾ। ਲਤਫੁੱਲਾ ਸਾਹਿਬ ਯਕੀਨ ਕਰੋ ਵੀ ਤੁਸੀਂ ਸਾਡਾ ਜਿਹੜਾ ਸ਼ੈਫ ਆ ਨਾ, ਪੰਜਾਬੀ ਸ਼ੈਫ, ਉਹਨੂੰ ਕੱਟਤਾ। ਬਹੁਤ ਸੋਹਣਾ, ਬਹੁਤ ਸਵਾਦਿਤ। ਤੇ ਉਹ ਗੱਲ ਇਹ ਆ ਵੀ ਹੁਣ ਉਹ ਤੂੰ ਫਸ ਗਿਆ ਸਾਨੂੰ। ਹਾਂ ਹੁਣ ਸਾਡਾ ਤੇ ਦੁਆ ਇਹ ਕਰੀ ਵੀ ਅੰਜਮ ਨੂੰ ਨਾ ਪਤਾ ਲੱਗ ਜਾਵੇ ਤੂੰ ਪਕਾ ਲੈਣਾ। ਕਿਉਂ ਜੀ ਰਾਣਾ ਸਾਹਿਬ ਕਿੱਦਾਂ ਦਾ ਖਾਣਾ ਸੀ ਤੇ ਕਿੱਦਾਂ ਦਾ ਅੱਜ ਦਾ ਮਾਹੌਲ? ਆਓ ਚੁੱਕ ਲਓ ਮੈਕ ਜੀ। ਮੌਸਮ ਵੀ ਬਹੁਤ ਜ਼ਬਰਦਸਤ ਆ ਹਾਂਜੀ ਤੇ ਖਾਣਾ ਵੀ ਜ਼ਬਰਦਸਤ ਆ। ਹਾਂ। ਔਰ ਮੈਂ ਕਹਿੰਦਾ ਕਿ ਲੁਤਫੁੱਲਾ ਸਾਹਿਬ ਦੇ ਅਸੀਂ ਮਮਨੂਨ ਹੈ ਹੀ ਆ ਹਾਂ। ਤੇ ਨਦੀਮ ਸਰਾਰ ਦੇ ਜਿਹੜੇ ਸਵੇਰੇ ਇੱਕ ਦਫਾ ਕੰਪਨੀ ਦੇ ਕੇ ਫਿਰ ਦੁਬਾਰਾ ਕੀ ਬਾਤ ਹੈ ਜੀ। ਹਾਂਜੀ ਤੇ ਹਾਂਜੀ ਕਿਉਂਕਿ ਵਕਤ ਜਿਹੜਾ ਹੁੰਦਾ ਨਾ, ਹਾਂ ਸਭ ਤੋਂ ਮੁਸ਼ਕਿਲ ਵਕਤ ਕੱਢਣਾ ਹੈ ਕੀਮਤ ਵਕਤ ਦੀ ਹੈ। ਤੇ ਜਿਹੜਾ ਵੀ ਕਰੰਸੀ ਵਕਤ ਆ, ਕਰੰਸੀ ਵਕਤ ਹੈਗਾ। ਹਰ ਦੌਰ 'ਚ ਜਿਹੜਾ ਵਾ ਨਾ ਬਾਕੀ ਕਰੰਸੀਆਂ ਚੇਂਜ ਹੁੰਦੀਆਂ ਰਹਿੰਦੀਆਂ, ਵਕਤ ਦੀ ਕਰੰਸੀ ਜਦੋਂ ਤੋਂ ਇਨਸਾਨ ਹੈ ਹੁਣ ਤੱਕ ਨਾ, ਵਕਤ ਦੀ ਕਰੰਸੀ ਹਰ ਜਗ੍ਹਾ ਤੇ। ਤੁਸੀਂ ਜਿੱਥੇ ਵੀ ਕਿਸੇ ਨੂੰ ਵਕਤ ਦਿੰਦੇ ਹੋ, ਉਹਦੇ ਬਦਲੇ 'ਚ ਉਹ ਤੁਹਾਨੂੰ ਕੁਛ ਨਾ ਕੁਛ ਜਿਹੜਾ ਵਾ ਨਾ ਦਿੰਦਾ ਵਾ। ਵਕਤ ਹਰ ਜਗ੍ਹਾ ਤੇ ਚੱਲਦਾ ਵਾ। ਤੁਸੀਂ ਜ਼ਬਾਨ ਨਹੀਂ ਵੀ ਸਮਝਦੇ ਇੱਕ ਦੂਸਰੇ ਦੀ, ਵਕਤ ਦੀ ਕਰੰਸੀ ਉੱਥੇ ਵੀ ਚੱਲਦੀ ਆ। ਕਿ ਉਹ ਕੋਈ ਇਲਾਕਾ ਐਸਾ ਹੋ ਸਕਦਾ ਜਿੱਥੇ ਸੋਨਾ ਨਾ ਚੱਲੇ, ਐਸਾ ਹੋ ਸਕਦਾ ਵਾ ਜਿੱਥੇ ਡਾਲਰ ਨਾ ਚੱਲੇ, ਲੇਕਿਨ ਵਕਤ ਹਰ ਜਗ੍ਹਾ ਤੇ ਜਿਹੜਾ ਵਾ ਨਾ। ਸਹੀ ਗੱਲ ਹੈ। ਤੇ ਲੁਤਫੁੱਲਾ ਨੇ ਬਹੁਤ ਸ਼ਾਨਦਾਰ ਖਾਣਾ, ਕੀ ਬਾਤ ਹੈ। ਔਰ ਬਹੁਤ ਹੀ ਸ਼ਾਨਦਾਰ ਮੌਸਮ, ਔਰ ਫਿਰ ਪੇਪਰ ਵਾਲਾ ਸਟੂਡੀਓ ਵੀ ਪਿੱਪਲ ਵਾਲਾ ਜੀ। ਬਾਕੀ ਜ਼ਾਹਦ ਦੇ ਵੀ ਅਸੀਂ ਬਹੁਤ ਮਮਨੂਨ ਹਾਂ ਵੀ ਇੰਨੀ ਦੇਰ ਇਹਨਾਂ ਨੂੰ ਅਸੀਂ ਚੁੱਪ ਰੱਖਿਆ। ਤੇ ਹੁਣ ਇਹਨਾਂ ਨੂੰ ਮੈਕ ਦੇ ਦੋ। ਮੈਕ ਦਿੰਦੇ ਮੈਕ ਹੁਣ ਹਾਂ ਹੁਣ ਭਾਈ ਤੂੰ ਡਾਇਰੈਕਟ ਵਾਰੀ ਲੈ ਲੈ। ਅੱਛਾ ਉਹ ਗੱਲ ਇਸ ਤਰ੍ਹਾਂ ਸੀ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਨਾ ਕਿ ਆਪਣੇ ਕਲਾਸ ਫੈਲੋ, ਮੈਂ ਕਿਹਾ ਕਿਵੇਂ ਆ? ਤੁਸੀਂ ਕਿਹਾ ਜੀ ਆਪਣੇ ਕਲਾਸ ਫੈਲੋ। ਰਾਣਾ ਸਾਹਿਬ ਨਾ ਇਹ ਉੱਥੋਂ ਗੁਜ਼ਰ ਕੇ ਆਉਂਦੇ ਮੇਰੇ ਘਰ ਦੇ ਅੱਗੋਂ ਨਾ, ਤੇ ਅਕਸਰ ਮੋਟਰਸਾਈਕਲ ਤੇ ਬੈਠੇ, ਇਹਨਾਂ ਪਿੱਛੇ ਨਾ ਇੱਕ ਬੈਗ ਪਾਇਆ ਹੁੰਦਾ। ਉਹ ਮੇਰੇ ਬੱਚਿਆਂ ਨੇ ਦੋ ਤਿੰਨ, ਪਾਪਾ ਇਹ ਅੰਕਲ ਜੋ ਇਹ ਸਕੂਲ ਜਾ ਰਹੇ? ਮੈਂ ਕਿਹਾ ਬੇਟਾ ਸਕੂਲ ਜਾ ਰਹੇ ਆ ਇਹ। ਮਤਲਬ ਹਾਲੇ ਵੀ ਉਹੀ ਲੋਕ ਦਿੰਦੇ ਆ। ਔਰ
ਇਹ ਜਿਹੜਾ ਨਾ ਬਚਪਨਾ ਬੰਦੇ ਦਾ ਇਹ ਖਤਮ ਨਹੀਂ ਹੋਣਾ ਚਾਹੀਦਾ। ਜਿਸ ਦਿਨ ਤੁਹਾਡੇ ਜ਼ਿੰਦਗੀ 'ਚ ਬਚਪਨਾ ਖਤਮ ਹੋ ਗਿਆ ਨਾ ਤੇ ਸਮਝੋ ਬਸ ਤੁਸੀਂ ਫਿਰ ਸਾਰਾ ਜਿਗਰਾ ਤਾਂ ਮਾਂ ਪਿਓ ਨੇ ਜੇ ਰਹਿ ਜੇ ਫੀਸਾਂ ਭਰਦਾ ਪੈਂਦੀਆਂ। ਨਹੀਂ ਜੀ ਰਾਣਾ ਸਾਹਿਬ ਦੀ ਕੀ ਬਾਤ ਹੈ ਜੀ। ਮਾਸ਼ਾਅੱਲਾ ਕੁਕਿੰਗ ਮੀਆਂ ਅਬਦੁੱਲਾ ਸਾਹਿਬ ਦੀ। ਅੱਛਾ ਮੈਂ ਐਕਸਪੈਕਟ ਕਰ ਰਿਹਾ ਕਿ ਰਾਣਾ ਖਾਲਿਦ ਨੇ ਪਕਾਇਆ, ਲੇਕਿਨ ਉਹ ਫਿਰ ਮੀਆਂ ਸਾਹਿਬ ਦੱਸਿਆ ਕਿ ਨਹੀਂ ਉਹਨੇ ਕਿਹਾ ਮੈਂ ਪਕਾਣਾ ਮੈਂ ਆਪ ਆ। ਅੱਛਾ ਨਹੀਂ ਬਹੁਤ ਜ਼ਬਰਦਸਤ, ਬੜਾ ਮਜ਼ਾ ਆਇਆ ਜੀ। ਤੇ ਸਾਥ ਵੱਡੀ ਗੱਲ ਹੈ ਕਿ ਸਾਰੇ ਦੋਸਤ ਇਕੱਠੇ ਸੀਗੇ, ਫਿਰ ਮੌਸਮ ਅੱਲਾ ਨੇ ਅੱਛਾ ਕਰ ਦਿੱਤਾ। ਤੇ ਥੈਂਕ ਯੂ ਵੈਰੀ ਮਚ ਫॉर ਆਲ। ਓਕੇ ਜੀ, ਵੈਲਕਮ ਜੀ। ਠੀਕ ਹੈ ਜੀ, ਥੈਂਕ ਯੂ ਸਰ। ਹਾਂਜੀ ਮੀਆਂ ਅਬਦੁੱਲਾ ਸਾਹਿਬ ਬਹੁਤ ਸ਼ੁਕਰੀਆ ਜੀ, ਦੋਸਤਾਂ ਨੂੰ ਬਹੁਤ ਖਾਣਾ ਪਸੰਦ ਆਇਆ ਜੀ ਤੇ ਇਨਸ਼ਾਅੱਲਾ ਮੈਨੂੰ ਉਮੀਦ ਸੀ ਵੀ ਪਸੰਦ ਆਏਗਾ। ਬਾਕੀ ਮੈਂ ਉੱਤੋਂ ਕਹਿ ਰਿਹਾ ਸੀ ਇੰਨਾ ਕੁ ਤਜਰਬਾ ਤਾਂ ਅਲਪਾ ਨੂੰ ਮਿਲਿਆ ਸਾਊਥ ਅਫਰੀਕਾ ਦਾ। ਨਹੀਂ ਅਸੀਂ ਮੰਨ ਗਏ ਵੀ ਤੈਨੂੰ ਸਿਖਾਇਆ ਹੋਇਆ। ਤੇ ਬਾਕੀ ਬੜਾ ਮਜ਼ਾ ਆਇਆ ਜੀ ਸਭ ਦੋਸਤਾਂ ਦਾ। ਬਹੁਤ ਸ਼ੁਕਰੀਆ ਜੀ ਬਾਬੂ ਰੇਲ ਮੈਂ ਲਿਆਓ ਜੀ। ਹਾਂਜੀ ਬਹੁਤ ਸ਼ੁਕਰੀਆ ਜੀ। ਦੋਸਤਾਂ ਦਾ ਬੈਟਰੀ ਬੜੀ ਲੋ ਆ ਇਸ ਵਾਸਤੇ, ਚਲੋ ਫਿਰ ਵੀ ਲਓ ਜੀ। ਹੁਣ ਤੁਸੀਂ ਆਪਣੇ ਵੀਰ ਰਾਣਾ ਖਾਲਿਦ ਮਕਬੂਲ ਨੂੰ ਦਿਓ ਇਜਾਜ਼ਤ। ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ। ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਤੁਹਾਡੇ ਸਾਰਿਆਂ ਦੇ ਨਾਲ। ਰੱਬ ਰੱਖ।